ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਅਤੇ ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ ਅਤੇ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਤੁਹਾਡੇ ਲਈ ਮਈ 4 ਦਾ ਸ਼ਾਮ ਦਾ ਪ੍ਰੋਗਰਾਮ ਜਿਹੜਾ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-25 ਦੇ ਉੱਤੇ। ਕਰੋਨਾ ਵਾਇਰਸ ਦੇ ਕਰਕੇ ਤੁਹਾਡੀ ਜੋਬ ਚਲੇ ਗਈ ਹੈ, ਤੁਹਾਡੀ ਤਨਖਾਹ ਦੇ ਵਿੱਚ ਕਟੌਤੀ ਹੋਈ ਹੈ, ਤੁਸੀਂ ਹੈਲਥ ਇੰਸ਼ੋਰੈਂਸ ਦੇ ਪਲਾਨ ਚੇਂਜ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500 ਦੇ ਉੱਤੇ। ਇਸ ਦੇ ਨਾਲ ਉੱਪਰ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ, ਜਿਹੜੇ ਕਿ ਜਿਨ੍ਹਾਂ ਦੇ ਕੋਲੋਂ ਤੁਸੀਂ ਵੀਡੀਓਗ੍ਰਾਫੀ, ਫੋਟੋਗ੍ਰਾਫੀ ਦਾ ਕੰਮ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਉੱਪਰ ਡਿਜੀਟਲ ਸਟੂਡੀਓ ਯੂਬਾ ਸਿਟੀ ਦੇ ਜਸਵਿੰਦਰ ਉੱਪਲ ਹੋਣਾ ਨੂੰ ਕਾਲ ਕਰੋ 5302182360। ਨਾਲ ਹੀ ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਅਮਰਜੀਤ ਸਿੰਘ ਫਰੈਜ਼ਨੋ, ਮੀਨਾ ਪਾਲ ਪੈਂਸਿਲਵੇਨੀਆ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੈਗੇ ਆ, ਉਹਨਾਂ ਨੇ ਅੱਜ ਅਨਾਊਂਸ ਕੀਤਾ ਆ ਵੀ ਬਹੁਤ ਸਾਰੇ ਬਿਜ਼ਨੈਸਿਸ ਜਿਹੜੇ ਆ ਉਹ ਇਸ ਸ਼ੁੱਕਰਵਾਰ ਤੋਂ ਖੁੱਲ੍ਹਣ ਜਾ ਰਹੇ ਹੈਗੇ ਆ, ਪਰ ਕੁਝ ਕੁ ਜਿਹੜੀਆਂ ਆ ਕੰਡੀਸ਼ਨਾਂ ਉਹਨਾਂ ਦੇ ਉੱਤੇ ਲਾਈਆਂ ਜਾਣਗੀਆਂ। ਸੋ ਮੋਸਟਲੀ ਕਹਿੰਦੇ ਰੀਟੇਲ ਬਿਜ਼ਨੈਸਿਸ ਆ, ਉਹਨਾਂ ਨੂੰ ਓਪਨ ਕਰਨ ਦੀ ਕੋਸ਼ਿਸ਼ ਹੋਏਗੀ। ਸੋ ਉਹਦੇ ਵਿੱਚ ਜਿਹੜੀਆਂ ਕੰਡੀਸ਼ਨਸ ਆ, ਜਿੱਦਾਂ ਕਲੋਥਿੰਗ ਸਟੋਰ ਹੋ ਗਏ, ਬੁੱਕ ਸਟੋਰ ਹੋ ਗਏ, ਮਿਊਜ਼ਿਕ, ਟੋਇਜ਼ ਅਤੇ ਸਪੋਰਟਿੰਗ ਗੁੱਡਸ। ਸੋ ਜਿਹੜੇ ਕਸਟਮਰ ਆ, ਕਹਿੰਦੇ ਜਿਹੜੇ ਲੋਕ ਆਮ, ਉਹ ਕਰਬ ਸਾਈਡ ਤੋਂ ਜਾਂ ਉਹਨਾਂ ਦੀ ਐਂਟਰੈਂਸ ਜੋ ਵੀ ਆ ਉੱਥੋਂ ਸਮਾਨ ਪਿਕ ਕਰ ਸਕਣਗੇ, ਐਜ਼ ਲੌਂਗ ਐਜ਼ ਸੋਸ਼ਲ ਡਿਸਟੈਂਸ ਵਾਲੀ, ਮੂੰਹ ਦੇ ਉੱਤੇ ਮਾਸਕ ਵਾਲੀ, ਜਿਹੜੀਆਂ ਸਾਰੀਆਂ ਹੀ ਕੰਡੀਸ਼ਨਾਂ ਉਹ ਉਹਨਾਂ ਨੂੰ ਪੂਰੀਆਂ ਕਰਨਗੇ। ਸੋ ਕਾਫੀ ਜ਼ਿਆਦਾ ਜਿਹੜਾ ਆ ਗਵਰਨਰ ਦੇ ਉੱਤੇ ਪ੍ਰੈਸ਼ਰ ਵੀ ਸੀ। ਕੁਛ ਕੁ ਸ਼ਹਿਰਾਂ ਨੇ ਜਿਹੜਾ ਆ ਲਾਸੂਟ ਵੀ ਫਾਈਲ ਕੀਤਾ ਹੈ ਗਵਰਨਰ ਦੇ ਅਗੇਂਸਟ। ਸੋ ਉਹਨੂੰ ਦੇਖਦੇ ਹੋਏ ਹੌਲੀ ਹੌਲੀ ਜਿਹੜਾ ਆ ਕਲੋਥਿੰਗ ਸਟੋਰ, ਫਲੋਰਿਸਟ, ਬੁੱਕ ਸਟੋਰ, ਸਪੋਰਟਿੰਗ ਗੁੱਡ ਸਟੋਰਸ, ਇਹ ਜਿਹੜੇ ਆ ਉਹਨਾਂ ਨੇ ਕਹਿ ਦਿੱਤਾ ਵੀ ਤੁਸੀਂ ਖੋਲ੍ਹ ਸਕਦੇ ਆ, ਐਜ਼ ਲੌਂਗ ਐਜ਼ ਤੁਸੀਂ ਸਾਈਡ ਤੋਂ ਸਮਾਨ ਚੱਕਦੇ ਆ, ਕਰਬ ਸਾਈਡ ਤੋਂ। ਅਤੇ ਦੂਸਰਾ ਜਿਹੜੇ ਆ ਆਫਿਸਿਸ, ਕਹਿੰਦੇ ਵੀ ਮੋਸਟਲੀ ਤੁਸੀਂ ਟੈਲੀ ਵਰਕ ਜਿਹੜਾ ਜਾਰੀ ਰੱਖੋ। ਜਿਹੜਾ ਰੈਸਟੋਰੈਂਟਸ ਹੈਗਾ ਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਦੱਸਣਗੇ ਉਹਦੇ ਬਾਰੇ। ਸ਼ੋਪਿੰਗ ਮਾਲ ਆ, ਉਹਦੇ ਬਾਰੇ ਵੀ ਦੱਸਣਗੇ ਡਿਟੇਲ ਦੇ ਵਿੱਚ। ਹੋਪਫੁਲੀ ਜਿਹੜਾ ਵੀਰਵਾਰ ਆ ਉਹਨੂੰ ਜਿਹੜੀ ਆ ਪੂਰੀ ਡਿਟੇਲ ਦੇ ਵਿੱਚ ਜਿਹੜੇ ਗਵਰਨਰ ਆ ਉਹ ਦੱਸਣਗੇ ਜੀ। ਵੈਬਸਾਈਟ ਦੇ ਉੱਤੇ ਕਹਿੰਦੇ ਜੀ ਇਨਫੋਰਮੇਸ਼ਨ ਉਹ ਨਸ਼ਰ ਕਰ ਦਿੱਤੀ ਜਾਊਗੀ, ਅਤੇ ਫਿਰ ਜਿਹੜੇ ਉਹ ਰੂਲਸ ਨੂੰ ਫੋਲੋ ਕਰਨਗੇ, ਉਹਨਾਂ ਖਾਸ ਜਿਹੜੇ ਬਿਜ਼ਨਸਿਸ ਆ ਉਹਨਾਂ ਨੂੰ ਜਿਹੜੀ ਆ ਉਹ ਇਜਾਜ਼ਤ ਜਿਹੜੀ ਉਹ ਮਿਲੇਗੀ ਉਹਨਾਂ ਤੋਂ। ਜਿਹੜੇ ਲੋਕਡਾਊਨ ਆ ਉਸ ਦੀ ਚੀਜ਼ ਆ ਉਹ ਚੁੱਕੀ ਜਾਊਗੀ। ਸੋ ਚੰਗੀ ਉਸ ਪਾਸੇ ਵੱਲ ਨੂੰ ਕਦਮ ਆ। ਪਰ ਆਪਾਂ ਪਹਿਲਾਂ ਵੀ ਕਿਹਾ ਸੀ, ਫੇਰ ਕਿੰਨੇ ਆ ਬਾਰ-ਬਾਰ ਕਹਿਣਾ ਹੈ ਆਪਾਂ ਵੀ ਚਾਹੇ ਸਾਰਾ ਕੁਛ ਰੀਓਪਨ ਹੋ ਰਿਹਾ ਆ, ਅਜੇ ਵਾਇਰਸ ਗਿਆ ਨਹੀਂ ਆ, ਅਜੇ ਇਸ ਦੀ ਕੋਈ ਵੈਕਸੀਨ ਨਹੀਂ ਹੈਗੀ। ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਹੁਣ ਕੋਈ ਬਚਾਅ ਨਹੀਂ ਰੱਖਣਾ। ਬਚਾਅ ਆਪਾਂ ਪੂਰਾ ਜਿਹੜਾ ਆ ਜਿੱਦਾਂ ਪਹਿਲੋਂ ਸੀਗਾ ਉਸੇ ਤਰੀਕੇ ਦੇ ਨਾਲ ਬਚਾਅ ਜਿਹੜਾ ਪਹਿਲੋਂ ਵੀ ਜਿੱਦਾਂ ਕਰਦੇ ਸੀ ਉੱਦਾਂ ਹੀ ਕਰਕੇ ਰੱਖਣਾ ਆ। ਜਿਹੜੀ ਸਰੀਰਕ ਦੂਰੀਆਂ ਆ ਉਹਨਾਂ ਨੂੰ ਜਿਹੜੀ ਉਸੇ ਤਰੀਕੇ ਦੇ ਨਾਲ ਬਰਕਰਾਰ ਰੱਖਣੀਆਂ ਆ, ਬਣਾ ਕੇ ਰੱਖਣੀਆਂ ਪੈਣੀਆਂ ਆ। ਅਦਰਵਾਈਜ਼ ਜਿਹੜੀ ਐਵੇਂ ਹੋਰ ਪਰਿਵਾਰ ਦੇ ਵਿੱਚ ਆ ਜਾਊਗਾ, ਇਹ ਪ੍ਰੋਬਲਮ ਜਿਹੜੀ ਉਹ ਵੱਧ ਸਕਦੀ ਆ। ਅਤੇ ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜਿਨ੍ਹਾਂ 'ਚ ਡਾਈਨ ਇਨ ਜਾਂ ਬੈਠ ਕੇ ਕਰਨ ਵਾਲੇ ਜਿਨ੍ਹਾਂ ਦੇ ਲੋਕਾਂ ਨੇ ਜਾਣਾ ਹੋਊਗਾ, ਹੋ ਸਕਦਾ ਵੀ ਉਹ ਬਹੁਤ ਘੱਟ ਕਪੈਸਿਟੀ ਦੇ ਉੱਤੇ ਜਿਹੜੇ ਉਹ ਕੰਮ ਕਰਨਗੇ। ਐਟ ਏ ਟਾਈਮ ਬਹੁਤ ਘੱਟ ਲੋਕਾਂ ਨੂੰ ਜਿਹੜਾ ਅੰਦਰ ਆਉਣ ਦੀ ਇਜਾਜ਼ਤ ਹੋਊਗੀ। ਹੁਣ ਬਹੁਤ ਸਾਰੇ ਵੱਡੇ ਜਿਹੜੇ ਗਰੋਸਰੀ ਸਟੋਰ ਆ, ਕਾਸਕੋ ਵਰਗੇ, ਵਾਲਮਾਰਟ ਵਰਗੇ, ਹੋਮ ਡੀਪੋ ਵਰਗੇ, ਹੋਰ ਕਈ ਸਟੋਰਾਂ ਨੇ ਆਲਰੇਡੀ ਇਹ ਜਿਹੜੀ ਅਪਣਾਈ ਹੋਈ ਆ, ਕਿਉਂਕਿ ਓਪਨ ਤਾਂ ਉਹ ਹੈਗੇ ਨੇ, ਪਰ ਉੱਥੇ ਵੀ ਦੂਰੀ ਲੋਕਾਂ ਦੀ ਬਰਕਰਾਰ ਰਹੇ, ਇਸ ਲਈ ਘੱਟ ਲੋਕਾਂ ਨੂੰ ਐਟ ਏ ਟਾਈਮ ਅੰਦਰ ਜਿਹੜਾ ਉਹ ਵੜਨ ਦਿੱਤਾ ਜਾਂਦਾ ਹੈਗਾ ਆ। ਸੋ ਬਿਲਕੁਲ ਇਹਨੂੰ ਦੇਖਦੇ ਹੋਏ ਅੱਜ ਵਾਈਟ ਹਾਊਸ ਨੇ ਅਤੇ CDC ਨੇ ਜਿਹੜੀ ਆ ਮੌਤਾਂ ਦੀ ਗਿਣਤੀ ਉਹ ਵਧਾ ਦਿੱਤੀ ਆ। ਕਹਿੰਦੇ ਵੀ ਜਿਹੜੇ ਨਵੇਂ ਮਾਡਲ ਆ ਉਹਨਾਂ ਦੇ ਮੁਤਾਬਕ US ਦੇ ਵਿੱਚ ਜਿਹੜੀਆਂ ਹੁਣ ਮੌਤਾਂ ਆ ਕਰੋਨਾ ਵਾਇਰਸ ਨੂੰ ਲੈ ਕੇ 1,34,000 ਤੱਕ ਜਿਹੜੀਆਂ ਹੋ ਸਕਦੀਆਂ ਆ। ਪਿਛਲੇ ਸਮੇਂ ਦੇ ਵਿੱਚ ਵਾਈਟ ਹਾਊਸ ਨੇ ਇਹ ਮੌਤਾਂ ਦੀ ਗਿਣਤੀ 60-70 ਹਜ਼ਾਰ, 80,000 ਜਾਂ ਲੱਖ ਤੱਕ ਕਹੀ ਸੀਗੀ।
ਪਰ ਕਹਿੰਦੇ ਭਈ CDC ਜਿਹੜੀ ਆ ਉਹਦੇ ਸਾਇੰਟਿਸਟ ਕਹਿੰਦੇ ਆ 95,000 ਤੋਂ ਲੈ ਕੇ 2,43,000 ਤੱਕ USA 'ਚ ਮੌਤਾਂ ਦੀ ਗਿਣਤੀ ਹੋ ਸਕਦੀ ਆ। ਇਹਦਾ ਰੀਜ਼ਨ ਇਹ ਆ ਕਿਉਂਕਿ ਕਹਿੰਦੇ ਜੇ ਜਿਹੜੀਆਂ ਸਟੇਟਸ ਨੇ ਹੁਣ ਆਲਰੇਡੀ ਸੋਸ਼ਲ ਡਿਸਟੈਂਸ ਤੇ ਰਿਲੈਕਸ ਕਰ ਦਿੱਤਾ ਹੈ, ਸੋ ਇਹਦੇ ਕਰਕੇ ਜਿਹੜਾ ਮਾਡਲ ਆ ਇਹ ਚੇਂਜ ਹੋ ਰਿਹਾ। ਤੇ ਜੂਨ ਮਹੀਨੇ ਦੇ ਵਿੱਚ CDC ਵਾਲੇ ਪ੍ਰੈਡਿਕਟ ਕਰ ਰਿਹਾ, ਕਹਿੰਦੇ ਜੂਨ ਤੱਕ ਹਰ ਰੋਜ਼ 3,000 ਮੌਤ ਜਿਹੜੀ ਆ USA ਦੇ ਵਿੱਚ ਹੋਊਗੀ। 3000 ਇਹ ਹਰਜੋਤ ਸਿੰਘ ਜੀ, ਮੈਂ ਇਸ ਦੇ ਵਿੱਚ ਕਰੈਕਟ ਕਰਦਾ ਜਾਵਾਂ, CDC ਨਹੀਂ ਹੈ, ਇੱਕ ਇੰਟਰਨਲ ਰਿਪੋਰਟ ਜਿਹੜੀ ਸੋ ਕਾਲਡ ਕਥਿਤ ਤੌਰ ਦੇ ਉੱਤੇ ਜਿਹੜੀ ਲੀਕ ਹੋਈ ਆ, ਉਸ ਦੇ ਵਿੱਚ ਇਹ ਦਾਵਾ ਜਿਹੜਾ ਉਹ ਹੈਗਾ ਆ। ਵਾਈਟ ਹਾਊਸ ਨੇ ਇਸ ਰਿਪੋਰਟ ਦੇ ਬਾਰੇ ਇਹ ਆਖਿਆ ਵੀ ਇਹ ਇਸ ਦੇ ਵਿੱਚ ਅਜੇ ਕੋਈ ਵੀ ਕਿਸੇ ਤਰੀਕੇ ਦੀ ਸੱਚਾਈ ਜਿਹੜੀ ਨਹੀਂ ਹੈਗੀ, ਪਰ ਕਿਹਾ ਇਹੀ ਜਾ ਰਿਹਾ ਹੈ ਜਿਨ੍ਹਾਂ ਦੇ ਦੁਆਰਾ ਇਹ ਰਿਪੋਰਟ ਸਾਹਮਣੇ ਲਿਆਂਦੀ ਗਈ ਆ ਵੀ ਇਹ ਇੰਟਰਨਲ ਵਾਈਟ ਹਾਊਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹ ਰਿਪੋਰਟ ਜਿਹੜੀ ਉਹ ਘੁੰਮ ਰਹੀ ਸੀਗੀ ਵੀ 2 ਲੱਖ ਤੱਕ ਜਿਹੜੇ ਕੇਸਿਸ ਆ ਉਹ ਜਿਹੜੇ ਉਹ ਹੋ ਸਕਦੇ। ਸੋ ਬਿਲਕੁਲ ਜਿਹੜੀ ਇਹ ਆਰਗੇਨਾਈਜੇਸ਼ਨ ਆ ਇਹ ਵੀ ਬੜੀ ਪ੍ਰੋਮੀਨੈਂਟ ਆਰਗੇਨਾਈਜੇਸ਼ਨ ਆ, ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ, ਜਿਹੜੀ ਯੂਨੀਵਰਸਿਟੀ ਆਫ ਵਾਸ਼ਿੰਗਟਨ ਸਕੂਲ ਆਫ ਮੈਡੀਸਨ ਦਾ ਪਾਰਟ ਹੈਗਾ ਆ। ਸੋ ਉਹਦੇ ਡਾਇਰੈਕਟਰ ਜਿਹੜੇ ਕ੍ਰਿਸਟੋਫਰ ਮੁਰੇ ਹੈਗੇ ਆ IHME ਦੇ, ਉਹਨਾਂ ਨੇ ਇਹ ਦੱਸਿਆ ਹੈਗਾ। ਪਰ ਜੇ ਦੂਸਰੇ ਪਾਸੇ ਜਿਹੜੀ CDC ਵਾਲੇ ਜਿਹੜੀ ਰਿਪੋਰਟ ਨੂੰ ਜਿਹੜੇ ਮਾਡਲਿੰਗ ਨੂੰ ਫੋਲੋ ਕਰਦੇ ਆ, ਜਿਹੜੀ ਜੌਨ ਹੌਪਕਿੰਸ ਯੂਨੀਵਰਸਿਟੀ ਦੀ ਹੈਗੀ ਆ, ਉਹਦੇ ਮੁਤਾਬਕ ਕਹਿੰਦੇ ਪਈ 3,000 ਮੌਤਾਂ ਜਿਹੜੀਆਂ ਪਰ ਡੇ ਹੋ ਸਕਦੀਆਂ ਜੂਨ ਮਹੀਨੇ ਤਾਈਂ। ਸੋ ਇਹ ਜਿਹੜਾ ਹੈ ਖਤਰਨਾਕ ਨਿਊਜ਼ ਵੀ ਹੈ ਇੱਕ ਤਰ੍ਹਾਂ ਦੇ ਨਾਲ, ਜੇ ਰਿਲੈਕਸ ਹੋਣ ਜਾ ਰਿਹਾ। ਸੋ ਇਹ ਤੋਂ ਸਾਨੂੰ ਸਾਰਿਆਂ ਨੂੰ ਲੈਸਨ ਇਹੀ ਕਰਨਾ ਸਿੱਖਣਾ ਪੈਣਾ ਆ ਭਈ ਈਵਨ ਦੋ ਜੇ ਅਸੀਂ ਜਾ ਰਹੇ ਹਾਂ ਕੰਮ 'ਤੇ ਜਾਂ ਸਟੋਰਾਂ ਨੂੰ ਜਾਂ ਕਿਤੇ, ਸੋਸ਼ਲ ਡਿਸਟੈਂਸ ਪੂਰਾ ਬਣਾਈ ਰੱਖੋ, ਮੂੰਹ ਦੇ ਉੱਤੇ ਮਾਸਕ ਪੂਰਾ ਪਾਈ ਰੱਖੋ, ਹੱਥ ਪੂਰੇ ਸੈਨੀਟਾਈਜ਼ ਕਰੋ, ਘਰੋਂ ਜਾਣਾ ਬਾਹਰ ਆਉਣਾ ਪੂਰੀ ਤਰ੍ਹਾਂ ਹੱਥ ਸਫਾਈ, ਜਿਹੜੇ ਪਿਛਲੇ ਅਸੀਂ ਕਈ ਮਹੀਨਿਆਂ ਤੋਂ ਦੱਸਦੇ ਰਹੇ ਹਾਂ। ਜੀ ਬਿਲਕੁਲ, ਉਹ ਅਜੇ ਵੀ ਹਟਣਾ ਨਹੀਂ ਹੈਗਾ। ਵਰਲਡ ਅਰਥ ਆਰਗੇਨਾਈਜੇਸ਼ਨ ਦੇ ਅਧਿਕਾਰੀਆਂ ਨੇ ਕਿਹਾ ਵੀ US ਅਧਿਕਾਰੀਆਂ ਦੇ ਦੁਆਰਾ ਅਜੇ ਤੱਕ ਕਿਸੇ ਵੀ ਤਰੀਕੇ ਦਾ ਉਹ ਸਬੂਤ ਕਹਿੰਦੇ ਉਹਨਾਂ ਨੂੰ ਨਹੀਂ ਪੇਸ਼ ਕੀਤਾ ਗਿਆ ਜਿਹੜਾ ਕਿ ਅਮਰੀਕਾ ਦੇ ਦੁਆਰਾ ਕਥਿਤ ਤੌਰ ਦੇ ਉੱਤੇ ਆਖਿਆ ਜਾ ਰਿਹਾ ਵੀ ਜਿਹੜਾ ਵਾਇਰਸ ਆ ਉਹ ਵੂਹਾਨ ਦੀ ਲੈਬ ਜਾਂ ਚਾਈਨਾ ਤੋਂ ਹੀ ਉੱਥੇ ਉਸ ਦਾ ਇੱਕ ਹਿਸਾਬ ਦੇ ਨਾਲ ਉਤਪੰਨ ਜਿਹੜਾ ਉੱਥੋਂ ਹੋਇਆ ਹੈ, ਉੱਥੇ ਹੀ ਇੱਕ ਹਿਸਾਬ ਨਾਲ ਇਹਨੂੰ ਬਣਾਇਆ ਗਿਆ ਆ। ਸੋ ਅਮਰੀਕਾ ਦੇ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ, ਉਹਨਾਂ ਨੇ ਰਾਸ਼ਟਰਪਤੀ ਟਰੰਪ, ਉਹਨਾਂ ਨੇ ਹੋਰ ਕਈ ਥਾਵਾਂ ਤੋਂ ਆਪਾਂ ਨੂੰ ਇਹ ਜਿਹੜੀ ਖਬਰ ਆ ਇੱਦਾਂ ਦੀ ਜਿਹੜੇ ਦਾਅਵੇ ਸੁਣਨ ਨੂੰ ਮਿਲ ਰਹੇ ਆ, ਪਰ ਇਸ ਦੇ ਨਾਲ ਕੋਈ ਸੰਬੰਧਿਤ ਅਜੇ ਸਬੂਤ ਆ ਉਹ ਸਾਹਮਣੇ ਜਿਹੜਾ ਉਹ ਪੇਸ਼ ਨਹੀਂ ਹੋਇਆ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਇੱਕ ਹੋਰ ਇਸ ਦੇ ਨਾਲ ਜੁੜੀ ਹੋਈ ਗੱਲ ਆ ਵੀ US ਟ੍ਰੈਜਰੀ ਡਿਪਾਰਟਮੈਂਟ ਆ, ਉਹ ਕਹਿੰਦੇ $3 ਟ੍ਰਿਲੀਅਨ ਜਿਹੜੇ ਹੋਰ ਬੋਰੋ ਕਰਨ ਜਾ ਰਹੇ ਆ, ਵੀ ਕਰਜ਼ਾ ਜਿਹੜਾ ਇੱਕ ਹਿਸਾਬ ਦੇ ਨਾਲ ਹੋਰ ਉਹ ਲੈਣ ਜਾ ਰਹੇ ਆ। ਕਰੋਨਾ ਵਾਇਰਸ ਦੇ ਨਾਲ ਜਿਹੜਾ ਆਰਥਿਕ ਲੱਕ ਪੂਰੀ ਤਰ੍ਹਾਂ ਅਮਰੀਕਾ ਦਾ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਟੁੱਟਾ ਹੋਇਆ ਆ। ਨੋ ਡਾਊਟ ਲੋਕਾਂ ਨੂੰ ਸਟੈਮੂਲਸ ਚੈੱਕ, ਪੇਰੋਲ ਪ੍ਰੋਟੈਕਸ਼ਨ ਪ੍ਰੋਗਰਾਮ, ਹੋਰ SBA ਦੇ ਲੋਨਸ, ਕਈ ਕੁਛ ਜਿਹੜਾ ਉਹ ਚੱਲ ਰਿਹਾ ਆ, ਪਰ ਉਸ ਦੇ ਬਾਵਜੂਦ ਵੀ ਉਹ ਚੀਜ਼ਾਂ ਜਿਹੜੀਆਂ ਥੋੜ੍ਹਦੀਆਂ ਜਾ ਰਹੀਆਂ ਨੇ। ਜੀ ਅਗਲੀ ਖਬਰ ਜਿਹੜੀ ਆ ਨਿਊਯਾਰਕ ਤੋਂ ਆ ਰਹੀ ਹੈ। ਨਿਊਯਾਰਕ ਦੀ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਆਫੀਸਰਸ ਆ, ਉਹਨਾਂ ਨੇ ਇਹ ਕਿਹਾ ਵੀ ਹੁਣ ਅਸੀਂ ਜਿਹੜੀ ਕਰੋਨਾ ਵਾਇਰਸ ਦੇ ਸੋਸ਼ਲ ਡਿਸਟੈਂਸ ਨੂੰ ਲੈ ਕੇ ਪੋਲਿਸਿੰਗ ਕਰਦੇ ਸੀ, ਉਹਨੂੰ ਅਸੀਂ ਨਹੀਂ ਫੋਲੋ ਕਰ ਸਕਦੇ। ਪਿਛਲੇ ਦਿਨਾਂ ਦੇ ਵਿੱਚ ਨਿਊਯਾਰਕ ਦੇ ਜਿਹੜੇ ਹੈਗੇ ਆ ਗਵਰਨਰ, ਉਹਨਾਂ ਨੇ ਇਹ ਕਿਹਾ ਸੀ ਵੀ ਪੁਲਿਸ ਵਾਲਿਆਂ ਨੂੰ ਇਹ ਇੰਪਲੀਮੈਂਟ ਕਰਨਾ ਚਾਹੀਦਾ ਹੈ ਵੀ ਲੋਕ ਸੋਸ਼ਲ ਡਿਸਟੈਂਸ ਰੱਖਦੇ ਆ ਜਾਂ ਨਹੀਂ, ਜਾਂ ਉਹਨਾਂ ਨੂੰ ਟਿਕਟਾਂ ਦਿਓ। ਸੋ ਉਹਨੂੰ ਦੇਖਦੇ ਹੋਏ ਪਿਛਲੇ ਵੀਕਐਂਡ 'ਚ ਲੋਕਾਂ ਨੇ ਕਹਿੰਦੇ ਵੀ ਕਾਫੀ ਜਗ੍ਹਾ ਪੁਲਿਸ ਵਾਲਿਆਂ ਦੇ ਨਾਲ ਲੜਾਈ ਝਗੜਾ ਕੀਤਾ, ਰਾਇਟਸ ਵਾਲੀ ਜਿਹੜੀ ਸਿਚੁਏਸ਼ਨ ਬਣੀ ਹੋਈ ਸੀ। ਸੋ ਅੱਜ ਜਿਹੜੇ ਆ ਪੈਟਰਿਕ ਲਿੰਚ, ਪ੍ਰੈਜ਼ੀਡੈਂਟ ਪੁਲਿਸ ਬੈਨੇਵੋਲੈਂਟ ਐਸੋਸੀਏਸ਼ਨ, ਉਹਨਾਂ ਨੇ ਸਿਟੀ ਲੀਡਰਸ਼ਿਪ ਨੂੰ ਕਿਹਾ ਵੀ ਅਸੀਂ ਆਪਣੀ ਜਿਹੜੀ ਆ ਸੇਫਟੀ ਉਹ ਵੀ ਦੇਖਣੀ ਹੈਗੀ ਆ ਵੀ ਲੋਕ ਜਿਹੜੇ ਆ ਕੋਈ ਗੱਲ ਮੰਨ ਨਹੀਂ ਰਹੇ। ਹੁਣ ਤੁਸੀਂ ਦੇਖੋ ਵੀ ਨਿਊਯਾਰਕ ਦੇ ਵਿੱਚ ਜਿਹੜੇ ਇੰਨੀਆਂ ਮੌਤਾਂ ਹੋਣ ਤੇ ਲੋਕ ਫਿਰ ਕਮਲਿਆਂ ਜਿਹੜੇ ਆ ਪੁਲਿਸ ਵਾਲਿਆਂ ਨਾਲ ਫਾਈਟ ਕਰ ਰਿਹਾ। ਕਹਿੰਦੇ ਵੀ ਪੁਲਿਸ ਡਿਪਾਰਟਮੈਂਟ ਨੇ ਪਿਛਲੇ ਸੈਚਰਡੇ 1000 ਆਫੀਸਰ ਜਿਹੜੇ ਆ ਉਹ ਡਿਸਪੈਚ ਕਰਨੇ ਪਏ, ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਲੋਕਾਂ ਦੇ ਇਕੱਠ ਹੋ ਗਏ ਸੀ ਉੱਥੇ ਨਿਊਯਾਰਕ ਦੇ ਵਿੱਚ। ਸੋ 112 ਸਮਨਸ ਕਹਿੰਦੇ ਉਹਨਾਂ ਨੇ ਇਸ਼ੂ ਕੀਤੇ ਵੀਕਐਂਡ ਦੇ ਉੱਤੇ। ਪਰ ਹੁਣ ਪੁਲਿਸ ਵਾਲੇ ਵੀ ਕੀ ਕਰਨ, ਪੁਲਿਸ ਵਾਲੇ ਕਾਫੀ ਵੱਡੀ ਗਿਣਤੀ 'ਚ ਖੁਦ ਕਰੋਨਾ ਵਾਇਰਸ ਤੋਂ ਜਿਹੜੇ ਪੀੜਤ ਹੋਏ ਹੈਗੇ ਆ। ਸੋ ਦੋਨੋਂ ਪਾਸੇ ਜਿਹੜਾ ਆ ਉਹ ਵਿਚਾਰੇ ਫਸੇ ਹੋਏ ਹੈਗੇ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਅਜੇ ਵੀ ਕਹਿੰਦੇ 80 ਮਿਲੀਅਨ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਲੋਕ ਨੇ, ਉਹਨਾਂ ਨੂੰ ਆਪਣੇ ਸਟਿਮੂਲਸ ਚੈੱਕ ਦਾ ਇੰਤਜ਼ਾਰ ਹੈਗਾ ਆ। ਸੋ
ਇਸ ਮਾਮਲੇ ਦੇ ਵਿੱਚ ਵੀ ਸਰਕਾਰ ਇਸ ਪੈਸੇ ਨੂੰ ਡਿਸਟ੍ਰੀਬਿਊਟ ਕਰਨ ਦੇ ਵਿੱਚ ਸਹੀ ਤਰੀਕੇ ਦੇ ਨਾਲ ਹਾਲ ਦੀ ਘੜੀ ਜਿਹੜੀ ਆ ਉਹ ਨਾਕਾਮ ਰਹੀ ਆ ਵੀ ਫਾਈਨੈਂਸ਼ੀਅਲ ਰਿਲੀਫ ਜਿਹੜੀ ਆ ਉਹ ਦੇਣੀ ਸੀਗੀ। ਮਹੀਨਾ ਜਿਹੜਾ ਆ ਉਹ ਪੂਰੀ ਤਰ੍ਹਾਂ ਲੰਘ ਗਿਆ ਆ। ਕਈਆਂ ਨੂੰ ਇਸ ਮਹੀਨੇ ਦੇ ਐਂਡ ਤੱਕ ਜਿਹੜੇ ਆ ਉਹ ਮਿਲਣੇ ਆ। ਨੋ ਡਾਊਟ ਜਿਨ੍ਹਾਂ ਦੇ ਕੋਲ ਸੇਵਿੰਗ ਹੋਊਗੀ ਉਹ ਤਾਂ ਚਲੋ ਯੂਜ਼ ਕਰ ਲੈਣਗੇ, ਜਿਨ੍ਹਾਂ ਦਾ ਆਲਰੇਡੀ ਮਸਾਂ ਕੰਮ ਚੱਲਦਾ ਸੀ ਉਹਨਾਂ ਦੇ ਲਈ ਕਾਫੀ ਜਿਹੜੀਆਂ ਮੁਸ਼ਕਲਾਂ ਆ ਉਸ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਕਹਿੰਦੇ ਵੀ ਹਾਂ IRS ਦੀ ਵੈਬਸਾਈਟ 'ਤੇ ਲੋਕ ਜਾ ਕੇ ਚੈੱਕ ਕਰਦੇ ਨੇ ਵੀ ਯੂ ਆਰ ਐਲੀਜੀਬਲ, ਪਰ ਅਜੇ ਤੱਕ ਵੀ ਉਹਨਾਂ ਨੂੰ ਕਈਆਂ ਨੂੰ ਜਿਹੜਾ ਉਹ ਨਹੀਂ ਜਿਹੜੇ ਡਾਲਰ ਉਹ ਮਿਲੇ ਹੋਏ। ਇਹ ਲੱਗ ਹੀ ਰਿਹਾ ਸੀ ਹਰਜੋਤ ਸਿੰਘ ਜੀ ਜਦੋਂ ਇਹ ਸ਼ੁਰੂਆਤ ਹੋਈ ਸੀ ਵੀ ਇਹ ਸਿਸਟਮ ਕਾਫੀ ਜ਼ਿਆਦਾ ਓਵਰਲੋਡ ਇਸ ਮਾਮਲੇ ਦੇ ਵਿੱਚ ਹੋ ਸਕਦਾ ਹੈਗਾ ਆ। ਸੋ ਕਹਿੰਦੇ ਵੀ ਅਮਰੀਕਾ 'ਚ ਵੀ ਬਹੁਤ ਸਾਰੇ ਜਿਹੜੇ ਕਈ ਕਮਲੇ ਲੋਕ ਰਹਿੰਦੇ ਹੈਗੇ ਆ। ਮਿਸ਼ੀਗਨ ਤੋਂ ਹੀ ਖਬਰ ਆ ਰਹੀ ਆ। ਮਿਸ਼ੀਗਨ ਦੇ ਵਿੱਚ ਇੱਕ ਸਿਕਿਉਰਿਟੀ ਗਾਰਡ ਨੇ ਜਿਹੜੇ ਕਸਟਮਰ ਆ ਰਹੇ ਸੀ ਉਹਨਾਂ ਨੂੰ ਇਹ ਕਿਹਾ ਵੀ ਆਪਣੇ ਮੂੰਹ ਦੇ ਉੱਤੇ ਫੇਸ ਮਾਸਕ ਪਾਓ, ਤਾਂ ਹੀ ਅਸੀਂ ਜਿਹੜਾ ਡਾਲਰ ਸਟੋਰ ਆ ਫੈਮਿਲੀ ਡਾਲਰ ਦਾ ਸਟੋਰ ਸੀ ਉਹਦੇ 'ਚ ਐਂਟਰ ਹੋਣ ਦੇਵਾਂਗੇ ਵੀ ਇਹ ਸਾਡਾ ਜਿਹੜਾ ਸਟੋਰ ਹੈ ਉਸਨੇ ਇਹ ਪਾਲਿਸੀ ਬਣਾਈ ਹੋਈ ਆ। ਉਸ ਤੋਂ ਬਾਅਦ ਜਿਹੜੇ ਕਸਟਮਰ ਸੀਗੇ ਉਸ ਸਟੋਰ ਦੇ ਉਹਨਾਂ ਨੇ ਗੋਲੀ ਚਲਾ ਦਿੱਤੀ। ਜਿਹੜਾ ਸਿਕਿਉਰਿਟੀ ਗਾਰਡ ਆ ਉਹਨੂੰ ਪੂਰੀ ਤਰ੍ਹਾਂ ਜਿਹੜਾ ਗੋਲੀ ਚਲਾ ਕੇ ਫੱਟੜ ਕਰ ਦਿੱਤਾ ਵੀ ਤੂੰ ਸਾਨੂੰ ਇਹ ਪੁੱਛਿਆ ਕਿਉਂ ਆ। ਸੋ ਹੁਣ ਉਹ ਜਿਹੜੇ ਗੋਲੀ ਚਲਾਉਣ ਵਾਲੇ ਸੀ ਉਹਦੀ ਵਾਈਫ ਅਤੇ ਇੱਕ ਉਹਨਾਂ ਦਾ ਜਿਹੜਾ ਬੱਚਾ ਆ ਉਹਨੂੰ ਵੀ ਜਿਹੜਾ ਅਰੈਸਟ ਕੀਤਾ ਗਿਆ ਹੈਗਾ। ਸੋ ਇਹ ਤੋਂ ਲੈਸਨ ਕਰਨ ਦੀ ਜ਼ਰੂਰਤ ਹੈ ਰਾਜਕਨਵੀਰ ਸਿੰਘ ਜੀ। ਆਪਾਂ ਵੀ ਕਈ ਵਾਰੀ ਜਿੱਦਾਂ ਲੂਜ਼ਲੀ ਕਹਿ ਦਿੰਦੇ ਆ ਕਿਸੇ ਨੂੰ ਵੀ ਭਈ ਆ ਪਰੇ ਰਹਿ, ਮੂੰਹ 'ਤੇ ਹੱਥ ਢੱਕ ਕੇ ਰੱਖ। ਸੋ ਜੇ ਕਿਸੇ ਨੂੰ ਕਹਿਣਾ ਵੀ ਆ ਬੜੇ ਪਿਆਰ ਨਾਲ ਕਹਿਣ ਦੀ ਜ਼ਰੂਰਤ ਹੈਗੀ ਆ। ਸੋ ਲੋਕ ਜਿਹੜੇ ਆ ਬਹੁਤ ਮਾੜੀ ਗੱਲ ਆ। ਦੇਖੋ ਉਹ ਬੰਦਾ ਵਿਚਾਰਾ ਜੋਬ ਕਰ ਰਿਹਾ ਸੀ ਸਟੋਰ ਦੇ ਉੱਤੇ, ਜਿਹੜਾ ਕਿ ਕਹਿ ਰਿਹਾ ਸੀ ਡਿਊਟੀ 'ਤੇ ਹਾਂ ਇੱਦਾਂ ਪਾ ਕੇ ਅੰਦਰ ਜਾਓ, ਅਤੇ ਉਹਨੂੰ ਗੋਲੀਆਂ ਮਾਰਤੀਆਂ। ਸੋ ਇੱਦਾਂ ਦੇ ਜਿਹੜੇ ਸਦਾਈ ਲੋਕ ਆ, ਸੋ ਜੇ ਕਿਸੇ ਨੂੰ ਕਹਿਣਾ ਵੀ ਆ ਬੜੇ ਪਿਆਰ ਦੇ ਨਾਲ ਕਹਿਣਾ ਆ ਤਾਂ ਕਿ ਕੋਈ ਕਿਸੇ ਤਰ੍ਹਾਂ ਦਾ ਲੜਾਈ ਝਗੜਾ ਨਾ ਹੋਵੇ। ਇਹ ਤਾਂ ਹੁਣ ਭਾਜੀ ਬੰਦਾ ਆਪ ਤਾਂ ਨਹੀਂ ਕਰ ਰਿਹਾ, ਇਹ ਤਾਂ ਹੁਣ ਅਗਲਾ ਜੇ ਕਮਲਾ ਹੈ ਤਾਂ ਫਿਰ ਤੁਸੀਂ ਉਹਨੂੰ ਪਿਆਰ ਨਾਲ ਕਹਿ ਲਓ ਅਤੇ ਚਾਹੇ ਗੁੱਸੇ ਨਾਲ ਕਹਿ ਲਓ, ਉਹਨੇ ਇੱਦਾਂ ਦਾ ਹੀ ਕੰਮ ਕਰਨਾ ਆ। ਇੱਕ ਕਲੋਰਾਡੋ ਦਾ ਬੰਦਾ ਆ ਉਹਨੂੰ ਗ੍ਰਿਫਤਾਰ ਕੀਤਾ ਹੈ। ਡਿਪਾਰਟਮੈਂਟ ਆਫ ਜਸਟਿਸ ਨੇ ਅਨਾਊਂਸ ਕੀਤਾ ਸੀ। ਬ੍ਰੈਡਲੀ ਬੰਨ ਨਾਮ ਦਾ ਇਹ ਬੰਦਾ 53 ਸਾਲ ਇਸ ਦੀ ਉਮਰ ਆ। ਇਹ ਇੱਕ ਪ੍ਰੋਟੈਸਟਰ ਸੀਗਾ, ਸ਼ੈਲਟਰ ਐਟ ਪਲੇਸ ਆ ਉਸ ਦੇ ਖਿਲਾਫ, ਅਤੇ ਉਹਦੇ ਘਰੋਂ ਪਾਈਪ ਬੰਬ ਜਿਹੜੇ ਉਹ ਲੱਭੇ ਆ। ਸੋ ਇਹ 4 ਪਾਈਪ ਬੰਬ ਉਸ ਦੇ ਘਰ ਦੇ ਵਿੱਚ 1 ਪਾਊਂਡ ਜਿਹੜੀ ਆ ਕੰਟੇਨਰ ਜਿਹੜਾ 1 ਪਾਊਂਡ ਕੰਟੇਨਰਸ ਜਿਹੜੇ ਆ 308 ਕੈਲੀਬਰ ਕਾਰਟਰੇਜ ਜਿਹੜੇ ਗਨ ਪਾਊਡਰ ਦੇ ਰੀਲੋਡਿੰਗ ਗਨ ਪਾਊਡਰ ਦੇ ਜਿਹੜੇ ਉਸਦੇ ਘਰੋਂ ਜਿਹੜੇ ਉਹ ਬਰਾਮਦ ਹੋਏ ਆ। ਉਹਦੀ ਗੱਡੀ ਦੇ ਵਿੱਚੋਂ ਵੀ ਇਹ ਚੀਜ਼ ਜਿਹੜੀ ਉਹ ਲੱਭੀ ਆ। ਬੰਬ ਅਤੇ ਗਨ ਪਾਊਡਰ ਇਸ ਬੰਦੇ ਦੇ ਕੋਲ ਮਿਲੇ ਆ। ਸੋ ਹੁਣ ਕਹਿੰਦੇ ਆ ਵੀ ਜੇ ਇਸ ਦੇ ਉੱਤੇ ਦੋਸ਼ ਸਾਬਤ ਹੋ ਜਾਂਦੇ ਆ, ਇਹਨੂੰ 10 ਸਾਲ ਦੀ ਕੈਦ ਅਤੇ 2.5 ਲੱਖ ਤੱਕ ਦਾ ਜਿਹੜਾ ਜੁਰਮਾਨਾ ਆ ਉਹ ਹੋ ਸਕਦਾ ਆ। ਸੋ ਇੱਦਾਂ ਦੇ ਜਿਹੜੇ ਹਾਲਾਤ ਆ ਉਹ ਬਣੇ ਪਏ ਆ। ਉੱਧਰ ਕਮਲੇ ਲੋਕਾਂ ਦੀ ਗੱਲ ਕਰਦੇ ਜਾਈਏ, ਇੱਕ ਬੰਦੇ ਨੇ ਜਿਹੜਾ KKK ਕੂ ਕਲਕਸ ਕਲੈਨ ਜਿਹੜੀ ਸੀ ਉਸ ਦੀ ਜਿਹੜੀ ਮੂੰਹ ਦੇ ਉੱਤੇ ਹੁੱਡੀ ਪਾ ਕੇ ਸੈਨ ਡਿਏਗੋ ਕਾਊਂਟੀ ਦੇ ਵਿੱਚ ਗਰੋਸਰੀ ਸਟੋਰ ਦੇ ਵਿੱਚ ਜਿਹੜਾ ਉਹ ਵੜ ਗਿਆ। ਕੋਈ ਗੋਲੀ ਚਲਾ ਰਿਹਾ, ਕੋਈ ਇਹਦੇ ਘਰੋਂ ਬੰਬ ਲੱਭ ਰਿਹਾ, ਅਤੇ ਕਈ ਜਿਹੜੇ ਰੇਸਿਸਟ ਇੱਦਾਂ ਦੀਆਂ ਆਰਗੇਨਾਈਜੇਸ਼ਨ ਆ ਉਹਨਾਂ ਦੇ ਨਿਸ਼ਾਨ ਜਿਹੜੇ ਆ ਉਹ ਮੂੰਹ ਦੇ ਉੱਤੇ ਪਾ ਕੇ ਜਾਂ ਆਪਣੇ ਸਰੀਰ ਦੇ ਉੱਤੇ ਲਾ ਕੇ ਚਿੰਨ੍ਹ ਲਾ ਕੇ ਜਿਹੜੇ ਉਹ ਲੋਕਾਂ ਦੇ ਵਿੱਚ ਜਿਹੜੇ ਉਹ ਜਾ ਰਹੇ ਆ। ਪਤਾ ਨਹੀਂ ਇਹਨਾਂ ਦੇ ਦਿਮਾਗ ਕਿੱਥੇ ਘਾਹ ਚਰਨ ਗਏ ਹੋਏ ਆ। ਅਗਲੀ ਖਬਰ ਜਿਹੜੀ ਆ ਉਹ ਅਨਪਲਾਇਮੈਂਟ ਨੂੰ ਲੈ ਕੇ ਆ। USA ਦੇ ਵਿੱਚ ਸਾਰਿਆਂ ਨੂੰ ਪਤਾ ਆ ਵੀ 30 ਮਿਲੀਅਨ ਤੋਂ ਵੱਧ ਲੋਕ ਜਿਹੜੇ ਅਨਪਲਾਇਡ ਹੋ ਚੁੱਕੇ ਹੈਗੇ ਆ। ਕਹਿੰਦੇ ਵੀ ਮਾਰਚ ਮਹੀਨੇ ਦੇ ਵਿੱਚ ਜਦੋਂ ਹੀ ਅਨਪਲਾਇਮੈਂਟ ਫਾਈਲ ਕਰਨੀ ਲੋਕਾਂ ਨੇ ਸ਼ੁਰੂ ਕੀਤੀ ਸੀ, 71% ਲੋਕਾਂ ਨੇ ਜਿਹੜੀ ਫਾਈਲ ਕੀਤੀ ਆ ਹਜੇ ਤੱਕ ਉਹਨਾਂ ਨੂੰ ਅਨਪਲਾਇਮੈਂਟ ਹੀ ਨਹੀਂ ਬੈਨੀਫਿਟ ਮਿਲੇ ਹੈਗੇ, ਕਿਉਂਕਿ ਜਿਹੜੀਆਂ ਸਟੇਟ ਸੀਗੀਆਂ ਉਹਨਾਂ ਦੇ ਆਫਿਸਿਸ, ਉਹਨਾਂ ਦੇ ਕੰਪਿਊਟਰ ਸਿਸਟਮ ਇੰਨੇ ਅਪਡੇਟਡ ਹੈ ਹੀ ਨਹੀਂ ਸੀ ਵੀ ਇੰਨੀ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਉਹ ਜਿਹੜੇ ਆ ਅਨਪਲਾਇਡ ਹੋਏ ਲੋਕ ਉਹਨਾਂ ਦੇ ਜਿਹੜੇ ਬੈਨੀਫਿਟਸ ਆ ਉਹਨਾਂ ਨੂੰ ਪ੍ਰੋਸੈਸ ਕਰ ਸਕਣ। ਸੋ ਇਸ ਕਰਕੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਇੱਕ ਤਰ੍ਹਾਂ ਨਾਲ ਸਟੱਕ ਵੀ ਹੈਗੇ ਆ। ਕਿਸੇ ਨੇ ਰੈਂਟ ਦੇਣਾ, ਕਿਸੇ ਨੇ ਕੋਈ ਮੌਰਗੇਜ ਪੇਮੈਂਟ ਦੇਣੀ ਆ, ਕਿਸੇ ਨੇ ਹੋਰ ਕ੍ਰੈਡਿਟ ਕਾਰਡਾਂ ਦੀ ਜਾਂ ਯੂਟਿਲਿਟੀ ਬਿੱਲ ਜਿਹੜੇ ਦੇਣੇ ਹੈਗੇ ਆ। 11 ਮਿਲੀਅਨ ਲੋਕਾਂ ਨੇ ਫਸਟ ਟਾਈਮ ਅਨਪਲਾਇਮੈਂਟ ਕਲੇਮ ਕੀਤਾ ਸੀ ਮਾਰਚ ਮਹੀਨੇ 'ਚ। ਸੋ ਲੋਕਾਂ ਨੂੰ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਵੀ ਅਨਪਲਾਇਮੈਂਟ ਫਾਈਲ ਕਿੱਦਾਂ ਕਰੀਦੀ ਹੈਗੀ ਆ। ਸੋ ਇੰਨਾ ਦੇਖੋ ਜਿਹੜਾ ਮਾੜਾ ਟਾਈਮ ਆ ਗਿਆ ਵੀ ਕਿਸੇ ਨੇ ਸੋਚਿਆ ਨਹੀਂ ਸੀ ਵੀ ਜਿਹੜਾ ਇੱਕਦਮ ਮੌਤਾਂ ਤਾਂ ਹੋ ਹੀ ਰਹੀਆਂ ਆ ਅਤੇ ਨਾਲ ਦੀ ਨਾਲ ਇਕੋਨਮੀ ਵੀ ਇੰਨੀ ਡਾਊਨ ਚਲੇ ਜਾਏਗੀ। ਇਕੋਨਮੀ ਦੇ ਨਾਲ ਹੀ ਗੱਲ ਕਰਦੇ ਜਾਈਏ, ਅਨਇੰਪਲੋਇਮੈਂਟ ਦੇ ਨਾਲ ਹੀ ਕੈਲੀਫੋਰਨੀਆ ਦੇ ਵਿੱਚ 4 ਮਿਲੀਅਨ ਤੋਂ ਵੱਧ ਲੋਕਾਂ ਨੇ ਆਲਰੇਡੀ ਅਨਇੰਪਲੋਇਮੈਂਟ ਫਾਈਲ ਕੀਤੀ ਹੈ, ਅਤੇ ਕਹਿੰਦੇ ਵੀ ਸਟੇਟ ਦੇ ਫੰਡ ਜਿਹੜੇ ਆ ਉਹ ਸੁੱਕਦੇ ਜਾ ਰਹੇ ਨੇ। ਇਹ ਜਿਹੜੇ ਇਸ ਟਾਈਮ ਹਾਲਾਤ ਆ ਉਹ ਬਣੇ ਪਏ ਆ।
ਬਹੁਤ ਸਾਰੇ ਲੋਕਾਂ ਨੂੰ ਜਿੱਦਾਂ ਤੁਸੀਂ ਦੱਸਿਆ ਵੀ ਇਸ ਤਰੀਕੇ ਦੇ ਨਾਲ ਹਾਲਾਤ ਜਿਹੜੇ ਉਹ ਬਣੇ ਆ। ਸੋ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਜਿਹੜੇ 4.1 ਮਿਲੀਅਨ ਕਲੇਮ ਹੁਣ ਤੱਕ ਅਨਇੰਪਲੋਇਮੈਂਟ ਇੰਸ਼ੋਰੈਂਸ ਦੇ ਉਹ ਹੋ ਚੁੱਕੇ ਆ। ਗਵਰਨਰ ਗੈਵਿਨ ਨਿਊਸਮ ਜਿਹੜੇ ਆ ਉਹਨਾਂ ਦੇ ਦੁਆਰਾ ਉਹ ਦੱਸਿਆ ਗਿਆ ਹੈ। ਅਤੇ ਜਿੱਦਾਂ ਤੁਸੀਂ ਦੱਸਿਆ ਵੀ ਆਲਰੇਡੀ ਕਈ ਲੋਕਾਂ ਨੂੰ ਹਾਲੇ ਤੱਕ ਪਹਿਲਾਂ ਵੀ ਜਿਹੜੀ ਪੇਮੈਂਟ ਆ ਉਹ ਨਹੀਂ ਮਿਲੀ। ਉੱਧਰ ਫਰਲੋਜ਼ ਦੀ ਗੱਲ ਕਰਦੇ ਜਾਈਏ, ਬੇ ਏਰੀਏ ਦੇ ਵਿੱਚ 74,000 ਲੋਕਾਂ ਦੀ ਲੇ ਆਫ ਅਤੇ ਫਰਲੋ ਦੇ ਜਿਹੜੇ ਪਲਾਨ ਆ ਵੱਖ-ਵੱਖ ਕੰਪਨੀਜ਼ ਦੇ ਦੁਆਰਾ ਉਹ ਪਲਾਨ ਕਿਤੇ ਗਏ ਨੇ। ਇਹ ਹੋ ਰਹੇ ਨੇ ਅਪ੍ਰੈਲ ਦੇ ਵਿੱਚ ਕਹਿੰਦੇ ਆ ਮਾਰਚ ਦੇ ਨਾਲੋਂ 5 ਗੁਣਾ ਵੱਧ ਜਿਹੜੀਆਂ ਫਰਲੋਜ਼ ਅਤੇ ਲੇ ਆਫ ਆ ਉਹ ਕੱਲੇ ਆਪਾਂ ਜਿਹੜੇ ਬੇ ਏਰੀਏ ਦੀ ਜਿਹੜੀ ਇਸ ਦੇ ਵਿੱਚ ਗੱਲ ਕਰ ਰਹੇ ਹਾਂ ਵੀ ਇੱਥੇ 74,200 ਜੌਬ ਕੱਟਸ ਆ ਆਲਰੇਡੀ ਅਫੀਸ਼ੀਅਲ ਨੋਟਿਸ ਦੇ ਮੁਤਾਬਕ ਜਿਹੜੀ ਆ ਉਹਨਾਂ ਨੇ ਦੱਸਿਆ ਹੈਗਾ ਆ ਵੀ ਅਪ੍ਰੈਲ ਦੇ ਮਹੀਨੇ ਨਾਲੋਂ 5 ਗੁਣਾ ਇਹ ਵੱਧ ਸੀਗੀਆਂ। ਸੋ ਇਹ ਬੇ ਏਰੀਏ ਦੀ, ਕਿਉਂਕਿ ਸਾਡੇ ਸਰੋਤੇ ਆਲ ਓਵਰ ਦੀ ਵਰਲਡ ਜਿਹੜੇ ਸੁਣ ਰਹੇ ਹੈਗੇ ਪ੍ਰੋਗਰਾਮ ਨੂੰ, ਆਪਾਂ ਦੱਸਦੇ ਜਾਈਏ ਜਿਹੜਾ ਬੇ ਏਰੀਆ ਆ ਇਹ IT ਇੰਡਸਟਰੀ ਦਾ ਹੱਬ ਹੈਗਾ ਪੂਰੀ ਦੁਨੀਆ ਦੇ ਵਿੱਚ। ਅਤੇ ਬੇ ਏਰੀਆ ਦੀ ਇੱਦਾਂ ਦੀ ਪੋਜੀਸ਼ਨ ਸੀ ਕਿ ਈਵਨ ਇੱਕ ਕੈਸ਼ੀਅਰ ਲੈਵਲ ਦੀ ਜਿਹੜੀ ਪੋਜੀਸ਼ਨ ਆ ਕੋਈ 7-11 ਜਾਂ ਛੋਟੇ ਸਟੋਰ ਦੇ ਵਿੱਚ 17-17 18-18 ਡਾਲਰ 'ਤੇ ਕੋਈ ਇੰਪਲਾਈ ਨਹੀਂ ਲੱਭਦਾ ਸੀ ਮਾਰਚ ਮਹੀਨੇ ਦੇ ਸ਼ੁਰੂ ਦੇ ਵਿੱਚ। ਇੱਥੇ ਇੰਨਾ ਜਿੱਦਾਂ ਕੋਈ ਅਨਪਲਾਇਡ ਬੰਦਾ ਹੀ ਨਹੀਂ ਸੀ, ਬੰਦਾ ਹੀ ਨਹੀਂ ਲੱਭਦਾ ਸੀ ਵੀ ਜਿਹਨੂੰ ਜੋਬ ਦੇਣੀ ਹੈਗੀ ਆ। ਸੋ ਇੱਕਦਮ ਜਿਹੜਾ ਆ ਪਾਸਾ ਪਲਟ ਗਿਆ ਹੈਗਾ ਜੀ। ਇਕੋਨਮੀ ਦੀ ਗੱਲ ਕਰਦੇ ਜਾਈਏ, ਜਿਹੜੀ ਆ ਕਹਿੰਦੇ ਵੀ ਵੱਡੀਆਂ ਕੰਪਨੀਆਂ ਨੇ ਜਿਹੜੇ ਬਿਲੀਅਨਸ ਆਫ ਡਾਲਰ ਜਿਹੜੇ ਆ ਬਣਾਏ ਹੈਗੇ ਆ। ਇਹਦੇ ਵਿੱਚ ਜੈਫ ਬੀਜ਼ੋਸ ਐਮਾਜ਼ੋਨ ਵਾਲੇ ਨੇ ਵੀ ਬਿਲੀਅਨਸ ਆਫ ਡਾਲਰ ਜਿਹੜੇ ਆ ਪਿਛਲੇ ਹਫ਼ਤਿਆਂ ਦੇ ਵਿੱਚ ਬਣਾਏ ਹੈਗੇ ਆ। ਇਸੇ ਤਰ੍ਹਾਂ ਜਿਹੜਾ ਵਾਲਮਾਰਟ ਆ ਕਹਿੰਦੇ ਵੀ ਉਸ ਨੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੈਸੇ ਆ ਪਿਛਲੇ ਦਿਨਾਂ ਦੇ ਵਿੱਚ ਬਣਾਏ ਆ, ਜਦ ਕਿ ਛੋਟੇ ਜਿਹੜੇ ਬਿਜ਼ਨੈਸਿਸ ਆ ਉਹ ਇੱਕ ਤਰ੍ਹਾਂ ਨਾਲ ਮਰੇ ਗਏ ਆ। ਆਪਾਂ ਸਵੇਰੇ ਸਾਂਝੀ ਕੀਤੀ ਸੀ ਖਬਰ ਵੀ ਕਿਸ ਤਰ੍ਹਾਂ ਸੈਨ ਫਰਾਂਸਿਸਕੋ ਦੇ ਵਿੱਚ 50% ਤੋਂ ਵੱਧ ਜਿਹੜੇ ਰੈਸਟੋਰੈਂਟਸ ਆ ਉਹ ਕਦੇ ਖੁੱਲ੍ਹਣੇ ਨਹੀਂ ਹੈਗੇ, ਉਹ ਬੰਦੇ ਹੀ ਹੋ ਗਏ ਹੈਗੇ ਆ। ਸੋ ਵੱਡੇ ਜਿਹੜੇ ਬਿਜ਼ਨੈਸਿਸ ਆ ਉਹਨਾਂ ਨੂੰ ਲੋਨ ਵੀ ਮਿਲ ਗਏ, ਉਹਨਾਂ ਦੀ ਇਨਕਮ ਵੀ ਵਧੀ ਹੈਗੀ ਆ। ਛੋਟੇ ਜਿਹੜੇ ਆ ਉਹ ਇਸ ਮਹਾਂਮਾਰੀ 'ਚ ਮਾਰੇ ਗਏ ਹੈਗੇ। ਜੀ ਬਿਲਕੁਲ, ਬਹੁਤ ਤਰੀਕੇ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਆ ਰਹੀਆਂ ਨੇ। ਉੱਧਰ ਜਿਹੜੇ ਭਾਰਤੀ ਮੂਲ ਦੇ ਜਿਹੜੇ ਨਾਗਰਿਕ ਇੱਥੇ ਅਮਰੀਕਾ 'ਚ ਫਸੇ ਆ, ਜਿਹੜੇ ਭਾਰਤੀ ਦੂਤਾਵਾਸ ਆ ਉਹਨਾਂ ਨੇ ਇੱਕ ਲਿੰਕ ਜਿਹੜਾ ਉਹ ਜਾਰੀ ਕੀਤਾ ਆ ਜਿਹੜੀ ਇੰਡੀਅਨ ਅੰਬੈਸੀ ਅਮਰੀਕਾ ਦੇ ਵਿੱਚ ਆ ਵੀ ਤੁਸੀਂ ਇਨਫੋਰਮੇਸ਼ਨ ਭਰੋ ਅਤੇ ਸ਼ਾਇਦ ਉਹਨਾਂ ਲੋਕਾਂ ਨੂੰ ਉੱਥੋਂ ਕੱਢਿਆ ਜਾਊਗਾ। ਜਿਹੜਾ ਲਿੰਕ ਸਾਡੇ ਕੋਲ ਆਇਆ ਸੀਗਾ ਉਹ ਅੰਡਰ ਮੇਨਟੇਨੈਂਸ ਜਿਹੜਾ ਉਹ ਦੱਸਿਆ ਜਾ ਰਿਹਾ, ਉਹ ਲਿੰਕ ਜਿਹੜਾ ਉਹ ਖੁੱਲ੍ਹ ਨਹੀਂ ਰਿਹਾ ਹੈਗਾ। ਸੋ ਰਜਿਸਟ੍ਰੇਸ਼ਨ ਉਹਨਾਂ ਨੇ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਕਰਨੀ ਜਿਹੜੀ ਉਹ ਸ਼ੁਰੂ ਕਰਨਗੇ। ਜੇ ਬਹੁਤੀ ਜਾਣਕਾਰੀ ਕਿਸੇ ਨੂੰ ਚਾਹੀਦੀ ਆ indianembassy.usa.gov.in ਉਹਦੇ ਉੱਤੇ ਜਾ ਕੇ ਸ਼ਾਇਦ ਜਿਹੜੀ ਇਹ ਰਜਿਸਟ੍ਰੇਸ਼ਨ ਆ ਉਹ ਓਪਨ ਹੋਵੇਗੀ। ਸੋ ਤੁਸੀਂ ਸਾਰੇ ਜਾਣੇ ਉਸ ਦੇ ਜ਼ਰੀਏ ਜਿਹੜੇ ਅਮਰੀਕਾ ਦੇ ਵਿੱਚ ਭਾਰਤੀ ਲੋਕ ਫਸੇ ਹੋਏ ਨੇ ਜਿਹੜੇ ਵਾਪਸ ਜਾਣਾ ਚਾਹੁੰਦੇ ਨੇ ਉੱਥੇ, ਫਿਰ ਉਸ ਦੇ ਜ਼ਰੀਏ ਉਹ ਉੱਥੋਂ ਰਜਿਸਟਰ ਕਰ ਦੇਣਗੇ ਅਤੇ ਫਿਰ ਦੇਖੋ ਕਿੱਦਾਂ ਜਿਹੜੇ ਉੱਥੋਂ ਉਹਨਾਂ ਨੂੰ ਕੱਢਿਆ ਜਾਊਗਾ ਜੀ। ਸੋ ਬਿਲਕੁਲ ਆਉਣ ਵਾਲੇ ਸਮੇਂ 'ਚ ਆਪਾਂ ਡਿਟੇਲ 'ਚ ਦੱਸਾਂਗੇ। ਸੋ ਜਿੰਨੇ ਵੀ ਪੰਜਾਬੀ ਕੋਈ ਵਿਜ਼ਿਟ ਕਰਨ ਆਇਆ ਸੀ, ਕਿਸੇ ਦੇ ਵਿਆਹ 'ਤੇ ਆਇਆ ਸੀ, ਕਿਸੇ ਤਰ੍ਹਾਂ ਵੀ ਜਿਨ੍ਹਾਂ ਨੇ ਵਾਪਸ ਜਾਣਾ ਹੈਗਾ ਇੱਥੇ ਫਸ ਗਏ ਹੈਗੇ ਆ, ਉਹਨਾਂ ਦੇ ਲਈ ਫਲਾਈਟਾਂ ਕਹਿੰਦੇ ਜਾਣਗੀਆਂ। ਸੋ ਇੱਥੋਂ ਇਹ ਹਰਜੋਤ ਸਿੰਘ ਜੀ ਪਤਾ ਲੱਗਦਾ ਵੀ ਜਲਦੀ ਕਿਤੇ ਏਅਰਲਾਈਨਾਂ ਫਲਾਈਟਾਂ ਨਹੀਂ ਸ਼ੁਰੂ ਕਰਨ ਵਾਲੀਆਂ। ਸੋ ਇਹ ਤੁਸੀਂ ਅੰਦਾਜ਼ਾ ਜਿਹੜਾ ਲਾ ਲਓ, ਜਿਹੜੇ ਕਈ ਲੋਕ ਉੱਧਰ ਵੀ ਫਸੇ ਨੇ ਨਾ, ਇਹਦਾ ਮਤਲਬ ਭਾਰਤ ਨੂੰ ਵੀ ਪਤਾ ਆ ਤੇ ਅਮਰੀਕਾ ਨੂੰ ਵੀ ਪਤਾ ਆ ਵੀ ਅਜੇ ਜਿਹੜੀਆਂ ਫਲਾਈਟਾਂ ਦਾ ਆਸਾਨੀ ਦੇ ਨਾਲ ਆਉਣਾ ਜਾਣਾ ਰੈਗੂਲਰ ਫਲਾਈਟਸ ਕਮਰਸ਼ੀਅਲ ਫਲਾਈਟਸ ਆ ਉਹ ਜਲਦੀ ਨਹੀਂ ਸ਼ੁਰੂ ਹੋਣਗੀਆਂ ਜੇ ਉਹਨਾਂ ਨੇ ਆਲਰੇਡੀ ਰਜਿਸਟ੍ਰੇਸ਼ਨ ਮੰਗਣੀ ਸ਼ੁਰੂ ਕੀਤੀ ਆ। ਸੋ ਮਈ ਮਹੀਨੇ ਦੇ ਵਿੱਚ ਉਹਨਾਂ ਨੇ ਸ਼ੁਰੂ ਕਰਤੀ ਆ। ਆਲਰੇਡੀ ਆਪਾਂ ਦੇਖ ਰਹੇ ਹਾਂ ਕੈਨੇਡਾ ਤੋਂ ਅਗਲੀਆਂ ਜਿਹੜੇ ਚੌਥੇ ਫੇਜ਼ ਦੀਆਂ ਗੇਟ ਦੀਆਂ ਜਿਹੜੀਆਂ ਫਲਾਈਟਾਂ ਉਹ ਆਉਣੀਆਂ ਸ਼ੁਰੂ ਹੋਣਗੀਆਂ ਇਸ ਮਹੀਨੇ ਦੇ ਵਿੱਚ। ਫਿਰ ਅਮਰੀਕਾ ਦੇ ਦੁਆਰਾ ਜਿਹੜੀਆਂ ਉਹ ਲੈ ਕੇ ਆਏ ਜਾ ਰਹੇ ਆ। ਹੁਣ ਇੰਡੀਆ ਵਾਲੇ ਨੇ ਇੱਥੇ ਰਜਿਸਟਰ ਕਰਨਾ ਸ਼ੁਰੂ ਕਰ ਦਿੱਤਾ। ਜਿਹੜੇ ਕੋਈ ਆਸਰਾ ਲਾ ਰਹੇ ਹੋਣਗੇ ਨਾ ਵੀ ਚੱਲ ਕੋਈ ਨਹੀਂ ਅਗਲੇ ਮਹੀਨੇ ਜਾਂ ਉਸ ਤੋਂ ਅਗਲੇ ਮਹੀਨੇ ਜਦੋਂ ਖੁੱਲ੍ਹ ਜਾਂਦੀਆਂ ਤਾਂ ਆਪਾਂ ਆ ਜਾਵਾਂਗੇ, ਸੋ ਉਹਨਾਂ ਲੋਕਾਂ ਨੂੰ ਵੀ ਹੁਣ ਟਰਾਈ ਕਰਨੀ ਚਾਹੀਦੀ ਆ ਵੀ ਪਲੀਜ਼ ਜਿਹੜੇ ਵੀ ਜੇ ਅਮਰੀਕਾ ਦੇ ਉੱਥੇ ਫਸੇ ਉਹ ਇੱਧਰ ਨੂੰ ਆਉਣਾ ਆ ਅਤੇ ਉਹ ਸਟੈਪ ਪ੍ਰੋਗਰਾਮ 'ਚ, ਅਤੇ ਜਿਹੜੇ ਇੱਥੇ ਫਸੇ ਨੇ ਉੱਧਰ ਨੂੰ ਜਾਣਾ ਆ ਉਹ ਜਿਹੜੇ ਇੰਡੀਅਨ ਅੰਬੈਸੀ ਜਿਹੜੀ ਅਮਰੀਕਾ ਦੇ ਵਿੱਚ ਆ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਜ਼ਰੂਰ ਰਜਿਸਟਰ ਕਰ ਲਿਓ। ਮੈਂ ਇੱਕ ਵਾਰੀ ਫੇਰ ਦੱਸ ਦੇਵਾਂ, ਜਿਹੜਾ ਲਿੰਕ ਸਾਨੂੰ ਘੱਲਿਆ ਗਿਆ ਸੀ ਉਹ ਇਸ ਟਾਈਮ ਉਹ ਚੱਲ ਨਹੀਂ ਰਿਹਾ। ਜਦੋਂ ਹੀ ਚੱਲਦਾ ਲਿੰਕ ਆਪਾਂ ਨੂੰ ਪ੍ਰਾਪਤ ਹੋਊਗਾ ਆਪਾਂ ਫਿਰ ਉਸ ਨੂੰ ਫੇਸਬੁੱਕ ਦੇ ਉੱਤੇ ਸਾਂਝਿਆ ਕਰ ਦੇਵਾਂਗੇ ਜੀ। ਅਗਲੀ ਖਬਰ ਜਿਹੜੀ ਆ ਕਹਿੰਦੇ ਵੀ ਪੂਰੀ ਦੁਨੀਆ ਦੇ ਵਿੱਚ ਗਲੋਬਲ ਇੱਕ ਤਰ੍ਹਾਂ ਨਾਲ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹਦੇ ਵਿੱਚ $8 ਬਿਲੀਅਨ ਕਰੋਨਾ ਵਾਇਰਸ ਦਾ ਵੈਕਸੀਨੇਸ਼ਨ ਜਿਹੜਾ ਆ ਟੀਕਾ ਤਿਆਰ ਕੀਤਾ ਜਾਵੇ। ਉਹਦੇ ਵਿੱਚ ਜਿਹੜਾ US ਆ ਉਸ ਨੇ ਪਾਰਟੀਸਪੇਟ ਨਹੀਂ ਕੀਤਾ, ਰਸ਼ੀਆ ਨੇ ਵੀ US ਨੂੰ ਇਨਕਲੂਡ ਨਹੀਂ ਕੀਤਾ,
ਤੇ ਰਸ਼ੀਆ ਵੀ ਜਿਹੜਾ ਆ ਪਾਰਟਿਸਿਪੇਟ ਨਹੀਂ ਕਰ ਰਿਹਾ। ਸੋ ਇਹਨਾਂ ਦੋਨਾਂ ਮੁਲਕਾਂ ਤੋਂ ਬਿਨਾਂ ਹੋਰ ਜਿਹੜੇ ਫਰਾਂਸ, ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਹੈਗੇ ਉਹ ਰਲ ਕੇ ਇਸ ਪੈਸੇ ਨੂੰ ਇਕੱਠੇ ਕਰ ਰਹੇ ਆ ਤਾਂ ਕਿ ਛੇਤੀ ਤੋਂ ਛੇਤੀ ਜਿਹੜਾ ਆ ਟੀਕਾ ਜਿਹੜਾ ਤਿਆਰ ਕੀਤਾ ਜਾ ਸਕੇ। ਸੋ ਯੂਰਪੀਅਨ ਯੂਨੀਅਨ ਦੇ ਵਿੱਚ ਹੋਰ ਜਾਪਾਨ, ਕੈਨੇਡਾ, ਸਾਊਦੀ ਅਰੇਬੀਆ, ਚਾਈਨਾ ਜਿਹੜੇ ਆ ਇਹ ਮੁਲਕ ਉਹਦੇ ਨਾਲ ਰਲ ਕੇ ਜਿਹੜੇ ਆ ਇਸ ਮਨੀ ਨੂੰ ਰੇਜ਼ ਕਰ ਰਹੇ ਹੈਗੇ ਆ। ਆਸਟ੍ਰੇਲੀਆ ਦੇ ਜਿਹੜੇ ਹੈੱਡ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਮੈਂ ਬੜਾ ਇੱਕ ਤਰ੍ਹਾਂ ਦੇ ਨਾਲ ਨਿਰਾਸ਼ ਹੋਇਆ ਵੀ USA ਨੇ ਪਾਰਟਿਸਿਪੇਟ ਨਹੀਂ ਕੀਤਾ। USA ਨੂੰ ਜਿਹੜਾ ਆ ਇਸ ਜਿਹੜੀ ਮਹਾਂਮਾਰੀ ਦੇ ਟੀਕੇ ਤਿਆਰ ਕਰਨ ਦੇ ਲਈ ਜਿਹੜੀ ਸਾਰੀ ਸਾਂਝੀ ਇੱਕ ਕੋਸ਼ਿਸ਼ ਹੋ ਰਹੀ ਉਹਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਸੀ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਸੈਕਟਰੀ ਆਫ ਸਟੇਟ ਜਿਹੜੇ ਆ ਉਹਨਾਂ ਨੇ ਇਸ ਮੰਗ ਨੂੰ ਠੁਕਰਾ ਦਿੱਤਾ ਜਿਸ ਦੇ ਵਿੱਚ ਇਹ ਮੰਗ ਕੀਤੀ ਗਈ ਸੀ ਵੀ ਜਿਹੜਾ ਜੋ ਬਾਈਡਨ ਦੇ ਖਿਲਾਫ ਤਾਰਾ ਰੀਡ ਜਿਸ ਨੇ ਸੈਕਸ਼ੂਅਲ ਅਸੌਲਟ ਦੇ ਚਾਰਜਿਸ ਲਾਏ ਆ ਉਸ ਦੇ ਨਾਲ ਸੰਬੰਧਿਤ ਜਿਹੜੇ ਦਸਤਾਵੇਜ਼ ਆ ਉਹ ਦਿੱਤੇ ਜਾਣ। ਸੋ ਸੈਕਟਰੀ ਜਿਹੜੇ ਡਿਪਾਰਟਮੈਂਟ ਆ ਉਹਨਾਂ ਨੇ ਜਿਹੜੇ ਸੈਕਟਰੀ ਆਫ ਸਟੇਟ ਨਹੀਂ ਸੈਕਟਰੀ ਆਫ ਸੈਨੇਟ ਡਿਪਾਰਟਮੈਂਟ ਦੇ ਦੁਆਰਾ ਇਹ ਦਸਤਾਵੇਜ਼ ਦੇਣ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਆ। ਜੋ ਬਾਈਡਨ ਉਹਨਾਂ ਨੇ ਇਸ ਦੀ ਜਿਹੜੀ ਉਹ ਅਧਿਕਾਰਤ ਮੰਗ ਜਿਹੜੀ ਉਹ ਕੀਤੀ ਸੀ, ਉਹਨਾਂ ਨੇ ਇੱਕ ਪਬਲਿਕ ਕਮੈਂਟ ਜਿਹੜੇ ਆ ਉਹ ਕੀਤੇ ਸੀ ਪਹਿਲੀ ਵਾਰ MSNBC ਦੇ ਉੱਤੇ ਜਾ ਕੇ ਜਦੋਂ ਤੋਂ ਤਾਰਾ ਰੀਡ ਦੇ ਦੁਆਰਾ ਇਸ ਦੇ ਉੱਤੇ ਜੋ ਬਾਈਡਨ ਦੇ ਉੱਤੇ ਇਹ ਕਥਿਤ ਦੋਸ਼ ਜਿਹੜੇ ਉਹ ਲਾਏ ਗਏ ਸੀਗੇ। ਅਗਲੀ ਖਬਰ ਜਿਹੜੀ ਆ ਸੈਨ ਫਰਾਂਸਿਸਕੋ ਸ਼ਹਿਰ ਤੋਂ ਆ ਰਹੀ ਹੈ। ਸੈਨ ਫਰਾਂਸਿਸਕੋ ਸ਼ਹਿਰ ਦੇ ਮੇਅਰ ਜਿਹੜੀ ਹੈਗੀ ਆ ਲੰਡਨ ਬਰੀਡ ਉਹਨਾਂ ਨੇ ਇਹ ਕਿਹਾ ਹੈ ਵੀ ਜਿੰਨੇ ਵੀ ਅਸੈਂਸ਼ੀਅਲ ਵਰਕਰਸ ਹੈਗੇ ਆ ਉਹਨਾਂ ਦੀ ਫ੍ਰੀ COVID-19 ਟੈਸਟਿੰਗ ਕੀਤੀ ਜਾਊਗੀ, ਚਾਹੇ ਉਹਨਾਂ ਨੂੰ ਸਿੰਪਟਮ ਹੈਗੇ ਆ ਜਾਂ ਕਿਸੇ ਤਰ੍ਹਾਂ ਦੇ ਸਿੰਪਟਮ ਨਹੀਂ ਹੈਗੇ। ਇਹਦੇ ਵਿੱਚ ਉਹਨਾਂ ਨੇ ਸਾਰੇ ਹੀ ਹੈਲਥ ਕੇਅਰ ਵਰਕਰਸ, ਫਸਟ ਰਿਸਪੌਂਡਰਸ, ਗਰੋਸਰੀ ਕਲਰਕ, ਕੰਸਟਰਕਸ਼ਨ ਵਰਕਰ, ਡਰਾਈਵਰਸ, ਚਾਈਲਡ ਕੇਅਰ ਵਰਕਰਸ ਇਹ ਸਾਰੇ ਜਿਹੜੇ ਆ ਫ੍ਰੀ ਟੈਸਟ ਕਰਾ ਸਕਦੇ ਹੈਗੇ ਆ। ਇਹਦੇ ਵਾਸਤੇ ਉਹਨਾਂ ਨੇ ਸਿਟੀ ਟੈਸਟ ਇੱਕ ਐਮਬਾਰਕਾਡੇਰੋ ਜਿਹੜਾ ਹੈਗਾ ਪੀਅਰ 30 ਤੇ 32 ਦੇ ਉੱਤੇ ਰੱਖਿਆ ਆ, ਸੰਡੇ ਟੂ ਸੈਚਰਡੇ ਉੱਥੇ ਜਿਹੜਾ 8 ਤੋਂ 6 ਵਜੇ ਤਾਈਂ। ਇੱਕ ਹੋਰ ਸੋਮਾ ਜਿਹੜਾ 607 ਸਟਰੀਟ ਸੈਨ ਫਰਾਂਸਿਸਕੋ ਆ ਉੱਥੇ ਮੰਡੇ ਤੋਂ ਫਰਾਈਡੇ ਹਰ ਰੋਜ਼ 9 ਤੋਂ 5 ਵਜੇ ਤੱਕ ਜਾ ਕੇ ਜਿਹੜਾ ਆ ਕੋਈ ਵੀ ਟੈਸਟ ਕਰਾ ਸਕਦਾ ਹੈਗਾ। ਚਲੋ ਜੀ, ਚੰਗੀ ਗੱਲ ਆ। ਆਈ ਥਿੰਕ ਇਹੀ ਇੱਕ ਹੈ ਤਾਂ ਰਾਈਟ ਨਾਓ ਕਿਉਂਕਿ ਲੌਜਿਸਟਿਕ ਪ੍ਰੋਬਲਮ ਆ, ਜਨਸੰਖਿਆ ਜਿਹੜੀ ਉਹ ਜ਼ਿਆਦਾ ਆ ਅਤੇ ਟੈਸਟਿੰਗ ਜਿਹੜੀ ਉਸ ਰਫਤਾਰ ਦੇ ਨਾਲ ਜਿਹੜੀ ਉਹ ਨਹੀਂ ਹੋ ਰਹੀ ਜਿਸ ਕਰਕੇ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ। ਜਿੰਨੀ ਜਲਦੀ ਟੈਸਟਿੰਗ ਲੋਕਾਂ ਦੀ ਜਲਦੀ ਹੋਊਗੀ ਉਨੀ ਜਲਦੀ ਜਿਹੜੇ ਬਿਮਾਰ ਆ ਅਤੇ ਜਿਹੜੇ ਠੀਕ ਨੇ ਉਹਨਾਂ ਨੂੰ ਜਿਹੜਾ ਉਹ ਕੀਤਾ ਜਾ ਸਕਦਾ ਅਤੇ ਬਿਮਾਰਾਂ ਦੇ ਇਲਾਜ ਵੱਲ ਨੂੰ ਜਿਹੜਾ ਜ਼ੋਰ ਲਾਇਆ ਜਾ ਸਕਦਾ। ਅਤੇ ਹੁਣ ਵਿਦਾਊਟ ਪਤਾ ਵੀ ਕੌਣ ਬਿਮਾਰ ਆ ਕੌਣ ਠੀਕ ਆ ਅਤੇ ਜੇ ਉਹਨਾਂ ਨੂੰ ਇੱਦਾਂ ਹੀ ਇੱਕ ਦੂਜੇ ਦੇ ਨਾਲ ਘੁਲਣ ਮਿਲਣ ਦਿੱਤਾ ਜਿਹੜੇ ਠੀਕ ਆ ਬਾਅਦ ਦੇ ਵਿੱਚ ਉਹ ਵੀ ਹਰਜੋਤ ਸਿੰਘ ਜੀ ਬਿਮਾਰ ਹੋ ਸਕਦੇ ਆ। ਸੋ ਇਸ ਲਈ ਆਪਾਂ ਤੁਹਾਨੂੰ ਫੇਰ ਕਹਿੰਦੇ ਆ ਵੀ ਭਾਈ ਜਦੋਂ ਹੁਣ ਬਾਹਰ ਜਾਣਾ ਆ ਮਾਸਕ ਪਾ ਕੇ ਜਾਓ। ਆਪਾਂ ਨੂੰ ਕਈਆਂ ਨੂੰ ਲੱਗ ਰਿਹਾ ਹੋਣਾ ਆ ਵੀ ਨਹੀਂ 1.5 ਮਹੀਨਾ ਹੋ ਗਿਆ ਹੁਣ ਤੱਕ ਇੱਥੇ ਜਿਹੜਾ ਵਾਇਰਸ ਹੋਊਗਾ, ਪਰ ਯੂ ਨੈਵਰ ਨੋ ਕੌਣ ਬਿਮਾਰ ਆ ਕੌਣ ਨਹੀਂ ਬਿਮਾਰ। ਕਈ ਵਾਰੀ 14 ਤੋਂ 21 ਦਿਨ ਤੱਕ ਜਿਸ ਨੂੰ ਇਹ ਬਿਮਾਰੀ ਵੀ ਹੁੰਦੀ ਆ ਉਸ ਦੇ ਲੱਛਣ ਹੀ ਜਿਹੜੇ ਉਹ ਸਾਹਮਣੇ ਨਹੀਂ ਆਉਂਦੇ। ਸੋ ਬਚਾਅ ਦੇ ਵਿੱਚ ਹੀ ਬਚਾਅ ਆ, ਇਸ ਨੂੰ ਜ਼ਰੂਰ ਆਪਣੇ ਮਨ ਦੇ ਵਿੱਚ ਜਿਹੜਾ ਉਹ ਧਾਰ ਕੇ ਰੱਖੋ। ਅਗਲੀ ਖਬਰ ਜਿਹੜਾ ਮਿਸੀ ਸਟੋਰ ਨੂੰ ਲੈ ਕੇ ਹੈਗੇ। ਮਿਸੀ ਸਟੋਰ ਵਾਲੇ ਕਹਿੰਦੇ ਆ ਵੀ ਅਸੀਂ 775 ਦੇ ਕਰੀਬ ਉਹਨਾਂ ਦੇ ਜਿਹੜੇ ਡਿਪਾਰਟਮੈਂਟ ਸਟੋਰਸ ਆ ਪੂਰੇ USA ਦੇ ਵਿੱਚ ਉਹ ਆਉਣ ਵਾਲੇ 6 ਤੋਂ 8 ਹਫ਼ਤਿਆਂ ਦੇ ਵਿੱਚ ਖੋਲ੍ਹਣ ਜਾ ਰਹੇ ਆ। ਪਰ ਖੋਲ੍ਹਣ ਦੇ ਲਈ ਕਸਟਮਰਸ ਲਈ ਵੀ ਅਤੇ ਇੰਪਲਾਈਜ਼ ਦੇ ਲਈ ਵੀ ਬਹੁਤ ਸਾਰੀਆਂ ਕੰਡੀਸ਼ਨਸ ਹੋਣਗੀਆਂ। ਕਿਸੇ ਤਰ੍ਹਾਂ ਦਾ ਜਾ ਕੇ ਫਿਟਿੰਗ, ਚਾਹੇ ਉਹ ਲੇਡੀਜ਼ ਨੇ ਕੋਈ ਸੂਟ ਜਾਂ ਹੋਰ ਕੋਈ ਸਮਾਨ ਫਿਟਿੰਗ ਉਹਦੀ ਕਰਨੀ ਆ, ਜਾਂ ਜਿਹੜੇ ਮੈਨ ਹੈਗੇ ਬੰਦੇ ਉਹਨਾਂ ਨੇ ਡਰੈਸ, ਸ਼ਰਟ, ਪੈਂਟ ਕਿਸੇ ਤਰ੍ਹਾਂ ਦੀ ਟੈਸਟ ਕਰਨੀ, ਉਹ ਕਹਿੰਦੇ ਅਵੇਲੇਬਲ ਨਹੀਂ ਹੋਊਗਾ ਫਿਟਿੰਗ ਬੰਦ ਆ ਬੇਸਿਕਲੀ। ਬਿਲਕੁਲ। ਸੋ ਕਸਟਮਰਸ ਨੂੰ ਹੈਂਡ ਸੈਨੀਟਾਈਜ਼ਰ ਯੂਜ਼ ਕਰਨੇ ਪਊਗੇ ਜੇ ਉਹਨਾਂ ਨੇ ਕੋਈ ਜਿਊਲਰੀ ਜਾਂ ਵਾਚਿਸ ਜਾਂ ਘੜੀਆਂ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਟਰਾਈ ਕਰਨੀਆਂ। ਫਰੈਗਰੈਂਸ ਸੈਂਪਲਸ ਜਿਹੜੇ ਆ ਉਹ ਗਿਵਨ ਔਨ ਬਲੋਟਰਸ ਕਹਿੰਦੇ ਆ ਕਸਟਮਰ ਦੀ ਰਿਕੁਐਸਟ 'ਤੇ। ਬਿਊਟੀ ਅਤੇ ਮੇਕਅਪ ਦੀ ਟੈਸਟਿੰਗ ਕਿਸੇ ਤਰ੍ਹਾਂ ਦੀ ਵੀ ਨਹੀਂ ਹੋਊਗੀ, ਸਿਰਫ ਤੁਸੀਂ ਦੇਖ ਸਕਦੇ ਆ ਅਤੇ ਖਰੀਦ ਸਕਦੇ ਆ। ਆਲਟਰੇਸ਼ਨ ਸਰਵਿਸ ਪੂਰੀ ਸਸਪੈਂਡ ਹੋਊਗੀ। ਕੰਨ ਬਿੰਨਣ ਵਾਲਾ ਜਿਹੜੀ ਸਰਵਿਸਿਜ਼ ਆ ਉਹ ਵੀ ਜਿਹੜੀ ਕਹਿੰਦੇ ਬੰਦ ਹੋਊਗੀ। ਅੱਗ ਲੱਗੀ ਹੈ ਕਿਸੇ ਨੂੰ ਨਾ ਜਾਇਓ ਭਾਈ, ਜਦੋਂ ਠੀਕ ਹੋ ਜਾਊਗਾ ਉਦੋਂ ਚੱਲ ਜਿਓ, ਫਿਰ ਆਪਣੇ ਜਿਹੜੇ ਚਾਅ ਆ ਉਹ ਤੁਸੀਂ ਪੂਰੇ ਕਰ ਲਿਓ। ਕੋਈ ਜਿਹੜਾ ਹੈ ਉਹ ਪ੍ਰੋਬਲਮ ਨਹੀਂ ਹੈ। ਜੇ ਮਹੀਨਾ 1.5 ਮਹੀਨਾ ਤੋਂ ਬਗੈਰ ਲੰਘ ਗਿਆ ਆ ਅਤੇ ਆਉਣ ਵਾਲੇ ਕੁਛ ਹਫ਼ਤੇ ਜਿਹੜੇ ਹੋਰ ਲੰਘ ਜਾਣਗੇ ਜਿੰਨੀ ਦੇਰ ਤੱਕ ਇਸ ਦਾ ਜਿਹੜੀ ਪ੍ਰੋਬਲਮ ਉਹ ਨਹੀਂ ਹੁੰਦੀ। ਰਾਸ਼ਟਰਪਤੀ ਟਰੰਪ ਨੇ ਬੀਤੇ ਦਿਨਾਂ ਦੇ ਵਿੱਚ ਆਖਿਆ ਸੀਗਾ ਵੀ ਵੈਕਸੀਨ ਹੁਣ ਚਾਹੇ ਅਮਰੀਕਾ 'ਚ ਬਣੇ ਅਤੇ ਚਾਹੇ ਬਾਹਰ ਬਣੇ, ਅਸੀਂ ਆਪਣੇ ਅਮਰੀਕੀ ਨਾਗਰਿਕਤਾ ਤੱਕ ਇਸ ਨੂੰ ਪਹੁੰਚਾਉਣ ਦੇ ਲਈ ਹਰ ਹੀਲਾ ਹਰ ਯਤਨ ਜਿਹੜਾ ਆ
ਉਹ ਕਰਾਂਗੇ, ਚਾਹੇ ਉਹ ਅਮਰੀਕਾ 'ਚ ਬਣਦੀ ਆ ਤੇ ਚਾਹੇ ਅਮਰੀਕਾ ਤੋਂ ਜਿਹੜੀ ਉਹ ਬਾਹਰ ਬਣਦੀ ਆ। ਸੋ ਆਲਰੇਡੀ ਜਿਹੜੇ ਡਾਕਟਰ ਫਾਊਚੀ ਆ ਉਹ ਕਾਫੀ ਦਿਨਾਂ ਤੋਂ ਵੈਸੇ ਦਿਖੇ ਨਹੀਂ ਹੈਗੇ। ਸੋ ਮਨਮੁਟਾਵ ਇੱਦਾਂ ਲੱਗਦਾ, ਹੋ ਸਕਦਾ ਹਰਜੋਤ ਸਿੰਘ ਜੀ ਵੱਧ ਵੀ ਗਿਆ ਹੋਵੇ ਪਿਛਲੇ ਦਿਨਾਂ ਦੇ ਵਿੱਚ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ। ਪਰ ਉਦੋਂ ਉਹਨਾਂ ਨੇ ਪਿਛਲੇ ਦਿਨਾਂ 'ਚ ਇਹ ਵਿਸ਼ਵਾਸ ਜਿਹਾ ਦਵਾਇਆ ਸੀਗਾ ਵੀ ਜਨਵਰੀ ਤੱਕ ਆਪਾਂ ਜਿਹੜਾ ਆ ਇਸ ਨੂੰ ਬਣਾਉਣ ਦੇ ਵਿੱਚ ਤੇ ਮਿਲੀਅਨਸ ਆਫ ਡੋਜ਼ਿਸ ਜਿਹੜੀਆਂ ਤਿਆਰ ਕਰਨ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ। 1000 ਤੋਂ ਵੱਧ ਵੱਖ-ਵੱਖ ਟਰਾਇਲਸ, ਟੈਸਟਿੰਗ, ਸਾਇੰਟਿਸਟ, ਸਾਇੰਸਦਾਨ ਜਿਹੜੇ ਆ ਇਸ ਦੀ ਵੈਕਸੀਨ ਬਣਾਉਣ ਵੱਲ ਨੂੰ ਕਦਮ ਜਿਹੜੇ ਉਹ ਚੁੱਕ ਰਹੇ ਹੈਗੇ ਆ। ਬਿਲਕੁਲ, ਆਪਾਂ ਦੱਸਿਆ ਸੀ ਵੀ ਵੇਰੀਏ ਦੇ ਵਿੱਚ ਗਿਲੀਓਡ ਨਾਮ ਦੀ ਕੰਪਨੀ ਜਿਹੜੀ ਆ ਉਹਨਾਂ ਨੇ ਜਿਹੜੀ ਆ ਇੱਕ ਜਿਹੜੀ ਦਵਾਈ ਤਿਆਰ ਕੀਤੀ ਹੈਗੀ, ਟੈਸਟ ਚੱਲ ਰਹੇ ਆ ਜੀ, FDA ਨੇ ਉਹਨੂੰ ਅਪਰੂਵਲ ਵੀ ਦਿੱਤਾ ਹੈਗਾ। ਇਸੇ ਤਰ੍ਹਾਂ ਪੂਰੀ ਦੁਨੀਆ 'ਚ ਪੂਰੇ ਜਿਹੜੇ ਸਾਇੰਟਿਸਟ ਜ਼ੋਰ ਸ਼ੋਰ ਨਾਲ ਲੱਗੇ ਹੋ ਆ। ਕਹਿੰਦੇ ਵੀ ਸਾਇੰਟਿਸਟ ਨੀਦਰਲੈਂਡ ਦੇ ਵਿੱਚ ਉਹਨਾਂ ਨੇ ਵੀ ਇੱਕ ਐਂਟੀਬਾਡੀ ਜਿਹੜੀ ਤਿਆਰ ਕੀਤੀ ਹੈਗੀ ਆ, ਜਿਹੜੀ ਕਿ ਲੈਬ ਦੇ ਵਿੱਚ ਕਰੋਨਾ ਵਾਇਰਸ ਨੂੰ ਜਿਸ ਨੇ ਡਿਫੀਟ ਕੀਤਾ ਹੈਗਾ ਆ। ਸੋ ਐਨੀਮਲ ਦੇ ਉੱਤੇ ਪਹਿਲਾਂ ਰਿਸਰਚ ਹੋਊਗੀ, ਉਹ ਤੋਂ ਬਾਅਦ ਹਿਊਮਨਸ ਦੇ ਉੱਤੇ ਰਿਸਰਚ ਹੋਊਗੀ। ਸੋ ਕਾਫੀ ਕੰਮ ਜਿਹੜਾ ਆ ਆਲ ਓਵਰ ਦੀ ਵਰਲਡ ਜਿਹੜਾ ਹੋ ਰਿਹਾ ਹੈਗਾ ਆ। ਜੀ ਬਿਲਕੁਲ, ਚਲੋ ਉਮੀਦ ਕਰਦੇ ਹਾਂ ਵੀ ਜਲਦੀ ਇਸ ਦੇ ਬਾਰੇ ਜਿਹੜਾ ਉਹ ਪਤਾ ਲੱਗੇ। ਸੈਨ ਹੋਜ਼ੇ ਇੰਟਰਨੈਸ਼ਨਲ ਏਅਰਪੋਰਟ ਤੋਂ ਇਹ ਖਬਰ ਆ ਰਹੀ ਆ ਵੀ ਉੱਥੇ ਸਾਰੇ ਹੀ ਪੈਸੰਜਰਸ ਤੇ ਉੱਥੇ ਕੰਮ ਕਰਨ ਵਾਲੇ ਜਿਹੜੇ EMPLOYEE ਆ ਉਹਨਾਂ ਨੂੰ ਜਿਹੜਾ ਆ ਅੱਜ ਤੋਂ ਜਿਹੜਾ ਮਾਸਕ ਪਾਉਣਾ ਲਾਜ਼ਮੀ ਆ। ਜਿਹੜੇ ਨਿਆਣੇ 6 ਸਾਲ ਦੀ ਉਮਰ ਤੋਂ ਘੱਟ ਆ ਤੇ ਜਾਂ ਜਿਨ੍ਹਾਂ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਆ ਉਹ ਇਸ ਤੋਂ ਐਗਜ਼ੈਂਪਟ ਨੇ, ਉਹਨਾਂ ਨੂੰ ਇਸ ਤੋਂ ਬਗੈਰ ਜਿਹੜਾ ਉਹ ਆ ਜਾ ਸਕਦੇ ਨੇ। ਪਰ ਬਾਕੀਆਂ ਦੇ ਦੁਆਰਾ ਹੁਣ ਏਅਰਪੋਰਟ ਨੇ ਇਹ ਪਾਲਿਸੀ ਜਿਹੜੀ ਉਹ ਬਣਾ ਦਿੱਤੀ ਆ ਵੀ ਤੁਹਾਨੂੰ ਜਿਹੜਾ ਮਾਸਕ ਆ ਉਹ ਪਾ ਕੇ ਹੀ ਆਉਣਾ ਜਾਣਾ ਪੈਣਾ ਆ। ਤਕਰੀਬਨ ਬਹੁਤ ਸਾਰੇ ਵੱਡੇ ਸਟੋਰਾਂ ਨੇ ਵੀ ਆਲਰੇਡੀ ਇਹ ਪਾਲਿਸੀ ਜਿਹੜੇ ਅੱਜ ਤੋਂ ਉਹ ਤਿਆਰ ਜਿਹੜੀ ਉਹ ਸ਼ੁਰੂ ਕਰ ਦਿੱਤੀ। ਆਈ ਥਿੰਕ ਹੁਣ ਸਾਰਿਆਂ ਨੂੰ ਵੈਸੇ ਹੀ ਇਹਤਿਆਤੀ ਤੌਰ ਦੇ ਉੱਤੇ ਪੂਰਾ ਜਿਹੜਾ ਤਿਆਰ ਹੋ ਕੇ ਜਿਹੜਾ ਉਹ ਇਸ ਤਰੀਕੇ ਦੇ ਲਈ ਜਾਣਾ ਚਾਹੀਦਾ। ਮਾਸਕ ਵਗੈਰਾ ਹੋਵੇ, ਹੈਂਡ ਸੈਨੀਟਾਈਜ਼ਰ ਜਿਹੜੇ ਤੁਹਾਡੇ ਕੋਲ ਜ਼ਰੂਰ ਪਏ ਹੋਣ। ਜੀ ਅਗਲਾ ਇੱਕ ਪੁਆਇੰਟ ਰਾਜਕਨਵੀਰ ਸਿੰਘ ਜੀ, ਆਪਾਂ ਖਬਰਾਂ ਖਤਮ ਕਰਨ ਤੋਂ ਪਹਿਲਾਂ ਸਾਂਝਾ ਜ਼ਰੂਰ ਕਰਨਾ ਆ ਵੀ ਸਾਰੇ ਬੱਚੇ ਜਿਹੜੇ ਘਰਾਂ ਦੇ ਵਿੱਚ ਹੈਗੇ ਆ ਤੇ ਘਰਾਂ ਦੇ ਵਿੱਚ ਉਹ ਕੰਪਿਊਟਰ, ਲੈਪਟਾਪ ਯੂਜ਼ ਕਰਦੇ ਹੈਗੇ ਆ। ਕਹਿੰਦੇ ਵੀ ਬੱਚਿਆਂ ਨੂੰ ਔਨਲਾਈਨ ਜਿਹੜਾ ਸੇਫ ਰੱਖਣਾ ਬਹੁਤ ਜ਼ਰੂਰੀ ਆ। ਬਹੁਤ ਸਾਰੀਆਂ ਰਿਪੋਰਟਸ ਆ ਰਹੀਆਂ, ਕੋਈ ਪੋਰਨੋਗ੍ਰਾਫੀ, ਕੋਈ ਹੋਰ ਗਲਤ ਵੈਬਸਾਈਟਸ ਜਿਹੜੇ ਆ ਬੱਚੇ ਉਹਨਾਂ 'ਤੇ ਜਾ ਸਕਦੇ ਆ ਜਾਂ ਕੋਈ ਵੀ ਉਹਨਾਂ ਦੇ ਕੰਪਿਊਟਰ 'ਤੇ ਆ ਸਕਦਾ ਆ। ਉਹਨੂੰ ਦੇਖਦੇ ਹੋਏ ਕਹਿੰਦੇ ਵੀ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਬਿਲਕੁਲ ਉਹਨਾਂ ਜਿਹੜੇ ਵੀ ਬੱਚੇ ਹੈਗੇ ਆ ਕਿਸੇ ਤਰ੍ਹਾਂ ਦਾ ਵੀ ਉਹ ਚਾਹੇ ਫੋਨ ਯੂਜ਼ ਕਰ ਰਹੇ ਆ, ਚਾਹੇ ਕੰਪਿਊਟਰ ਯੂਜ਼ ਕਰ ਰਹੇ ਆ, ਲੈਪਟਾਪ ਯੂਜ਼ ਕਰ ਰਹੇ ਆ, ਉਹਦੇ ਉੱਤੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਪੂਰੀ ਆਪਣੀ ਨਜ਼ਰ ਰੱਖਣੀ ਚਾਹੀਦੀ ਆ। ਕਹਿੰਦੇ ਪਈ ਉਹਨਾਂ ਦੇ ਨਾਲ ਓਪਨ ਕਮਿਊਨੀਕੇਸ਼ਨ ਰੱਖੋ ਅਤੇ ਉਹਨਾਂ ਨੂੰ ਸੇਫ ਜਿਹੜਾ ਰੱਖੋ। ਅਤੇ ਦੂਜੀ ਗੱਲ ਆ ਵੀ ਟੈਕਨੋਲੋਜੀ ਯੂਜ਼ ਕਰੋ ਪ੍ਰੋਟੈਕਟ ਕਰਨ ਦੇ ਲਈ। ਟੈਕਨੋਲੋਜੀ ਕਿੱਦਾਂ ਵੀ ਬਹੁਤ ਸਾਰੇ ਜਿਹੜੇ ਵੈਬਸਾਈਟ ਆ ਉਹਨਾਂ ਨੂੰ ਤੁਸੀਂ ਬਲੌਕ ਕਰ ਸਕਦੇ ਹੈਗੇ ਆ। ਤੁਸੀਂ ਉਹਨਾਂ ਦੇ ਕੰਪਿਊਟਰ ਚੈੱਕ ਕਰ ਸਕਦੇ ਆ ਵੀ ਕਿਹੜੇ ਵੈਬਸਾਈਟਸ 'ਤੇ ਉਹ ਗਏ ਆ ਜਾਂ ਕਿਹੜੇ ਉਹਨਾਂ ਦੇ ਨਾਲ ਕਿਸੇ ਨੇ ਕੰਟੈਕਟ ਕੀਤਾ ਹੈਗਾ। ਕਹਿੰਦੇ ਪਈ ਔਨਲਾਈਨ ਵੀ ਬੱਚਿਆਂ ਦੇ ਨਾਲ ਜ਼ਿਆਦਾ ਸਪੈਂਡ ਕਰੋ ਟਾਈਮ। ਆਪ ਘਰ ਦੇ ਵਿੱਚ ਤਾਂ ਤੁਸੀਂ ਕਰਨਾ ਹੀ ਆ ਗੱਲਬਾਤ ਦੇ ਨਾਲ, ਔਨਲਾਈਨ ਵੀ ਕਈ ਵਾਰੀ ਪੇਰੈਂਟਸ ਬਾਹਰ ਚਲ ਜਾਂਦੇ, ਕੰਮ 'ਤੇ ਗਏ ਆ, ਔਨਲਾਈਨ ਵੀ ਜੇ ਤੁਸੀਂ ਅਕਾਊਂਟ ਬਣਾਏ ਆ ਉਹਨਾਂ ਦੇ ਨਾਲ ਕੀਪ ਇਨ ਟੱਚ ਰਹੋ। ਹੈਲਥੀ ਔਨਲਾਈਨ ਹੈਬਿਟਸ ਜਿਹੜੀਆਂ ਆ ਉਹ ਉਹਨਾਂ ਨੂੰ ਇਨਕਰੇਜ ਕਰੋ ਤਾਂ ਕਿ ਵੀ ਤੁਸੀਂ ਕਿਸੇ ਤਰ੍ਹਾਂ ਦੇ ਨਾਲ ਜਿਹੜੀ ਆ ਗੱਲਬਾਤ ਕਰਨੀ ਆ, ਚਾਹੇ ਵੀਡੀਓ ਕਾਲ ਆ, ਚਾਹੇ ਔਨਲਾਈਨ ਕਾਲ ਆ, ਤੁਸੀਂ ਜਿਹੜਾ ਬਿਹੇਵੀਅਰ ਆ ਬੱਚਿਆਂ ਨੇ ਵੀ ਬਹੁਤ ਵਧੀਆ ਰੱਖਣਾ ਹੈਗਾ। ਇਹ ਨਹੀਂ ਵੀ ਲੂਜ਼ ਟਾਕ ਕਰਨੀ ਹੈਗੀ ਆ ਵੀ ਅਸੀਂ ਤਾਂ ਹੁਣ ਘਰੇ ਬੈਠੇ ਗੱਲਬਾਤ ਕਰ ਰਹੇ ਹਾਂ, ਕਿਹੜੇ ਕਲਾਸ ਦੇ ਵਿੱਚ ਹੈਗੇ ਆ। ਸੋ ਇਸੇ ਤਰ੍ਹਾਂ ਇੱਕ ਹੋਰ ਪੁਆਇੰਟ ਉਹ ਕਹਿੰਦੇ ਵੀ ਬੱਚਿਆਂ ਨੂੰ ਪੂਰਾ ਫਨ ਕਰਨ ਦਿਓ, ਉਹਨਾਂ ਨੂੰ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦਿਓ। ਉੱਦਾਂ ਹੀ ਨਾ ਦਬਕੇ ਮਾਰੋ ਵੀ ਕਾਹਦੇ ਫੋਨ 'ਤੇ ਬੈਠਾ ਆ, ਕਾਹਦੇ ਤੂੰ ਕੰਪਿਊਟਰ 'ਤੇ ਬੈਠਾ ਆ, ਵੀ ਹਰ ਵੇਲੇ ਚਿੰਬੜਿਆ ਰਹਿਣਾ। ਹੋ ਸਕਦਾ ਉਹ ਵਧੀਆ ਗੱਲ ਕੋਈ ਚਾਹੇ ਗੇਮ ਹੀ ਖੇਲ ਰਿਹਾ ਹੋਵੇ, ਚਾਹੇ ਕੋਈ ਵਧੀਆ ਰਿਸਰਚ ਕਰ ਰਿਹਾ ਹੋਵੇ, ਕੋਈ ਡਾਕੂਮੈਂਟ ਸਰਚ ਕਰ ਰਿਹਾ ਹੋਵੇ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਹੈਗਾ ਬੱਚਿਆਂ ਨੂੰ ਜਿਹੜਾ ਆ ਸੇਫ ਕਿੱਦਾਂ ਰੱਖਣਾ ਹੈਗਾ ਔਨਲਾਈਨ। ਜੀ ਬਹੁਤ ਸਾਰੇ ਜਿਹੜੇ ਟੂਲਸ ਅਵੇਲੇਬਲ ਨੇ, ਕਈ ਜਿਹੜੀਆਂ ਐਪਸ ਹੁੰਦੀਆਂ ਨੇ ਜਿਹੜੇ ਬੱਚਿਆਂ ਨੂੰ ਜਿਹੜੀਆਂ ਇੱਦਾਂ ਦੀਆਂ ਗਲਤ ਜਿਹੜੀਆਂ ਵੈਬਸਾਈਟਸ ਆ ਉਹਨਾਂ ਥਾਵਾਂ ਦੇ ਉੱਤੇ ਜਾਣ ਤੋਂ ਜਿਹੜਾ ਉਹ ਰੋਕਿਆ ਜਾਂਦਾ। ਇਸ ਦੇ ਬਾਰੇ ਪਤਾ ਹੋਣਾ ਚਾਹੀਦਾ ਆ। ਹੁਣ ਆਪਾਂ ਇਹ ਕਹਿ ਕੇ ਛੁਟਕਾਰਾ ਨਹੀਂ ਕਰ ਸਕਦੇ ਵੀ ਭਾਈ ਮੈਨੂੰ ਤਾਂ ਇਸ ਟੈਕਨੋਲੋਜੀ ਦੇ ਬਾਰੇ ਪਤਾ ਨਹੀਂ ਆ, ਅਤੇ ਜੇ ਆਪਾਂ ਇਹ ਕਹਾਂਗੇ ਤਾਂ ਫਿਰ ਨਿਆਣਿਆਂ ਨੇ ਉਸ ਚੀਜ਼ ਦਾ ਜਿਹੜਾ ਗਲਤ ਫਾਇਦਾ ਵੀ ਜਿਹੜਾ ਉਹ ਚੱਕ ਲੈਣਾ, ਕਿਉਂਕਿ ਸਾਰੇ ਠੀਕ ਨਹੀਂ, ਸਾਰੇ ਗਲਤ ਨਹੀਂ, ਵਿੱਚ ਵਿਚਾਲੇ ਵਾਲੇ ਵੀ ਕਈ ਤਰ੍ਹਾਂ ਦੇ ਜਿਹੜੇ ਉਹ ਹੁੰਦੇ ਨੇ। ਸੋ ਆਪਾਂ ਨੂੰ ਸਾਰਿਆਂ ਦਾ ਹੀ ਖੁਦ ਇੱਕ ਦੂਜੇ ਦਾ ਧਿਆਨ ਰੱਖਣਾ ਪੈਣਾ ਆ। ਹਰਜੋਤ ਸਿੰਘ ਜੀ, ਇਸ ਪੈਂਡੈਮਿਕ ਜਿਹੜਾ ਹੈਗਾ ਆ ਅਮਰੀਕਾ ਨੂੰ ਮੈਂਟਲ ਹੈਲਥ ਕ੍ਰਾਈਸਿਸ, ਮਨੋਵਿਗਿਆਨਿਕ ਜਿਹੜੀ ਆ ਇਸ ਟਾਈਮ ਕ੍ਰਾਈਸਿਸ ਦੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ।
ਕਹਿੰਦੇ ਵੀ ਆਲਰੇਡੀ ਜਿਹੜੀਆਂ ਫੈਡਰਲ ਏਜੰਸੀਜ਼ ਤੇ ਜਿਹੜੀਆਂ ਐਕਸਪਰਟਸ ਆ ਉਹ ਇਹ ਚੇਤਾਵਨੀਆਂ ਦੇ ਰਹੇ ਆ ਵੀ ਇੱਕ ਇਹ ਜਿਹੜੇ ਕੋਵਿਡ-19 ਦੀਆਂ ਜਿਹੜੀਆਂ ਆ ਕੇਸਿਸ ਤੋਂ ਬਾਅਦ ਦੇ ਵਿੱਚ ਇੱਕ ਹਿਸਟੋਰਿਕ ਇਤਿਹਾਸਿਕ ਜਿਹੜੀ ਲਹਿਰ ਆਊਗੀ, ਜਿਸ ਦੇ ਵਿੱਚ ਬਹੁਤ ਸਾਰੇ ਮੈਂਟਲ ਹੈਲਥ ਪ੍ਰੋਬਲਮਸ ਆ ਉਹ ਆਪਾਂ ਨੂੰ ਦਿਖਣਗੇ, ਮਨੋਵਿਗਿਆਨਿਕ ਸਮੱਸਿਆਵਾਂ ਜਿਹੜੀਆਂ ਦਿਖਣਗੀਆਂ, ਜਿਨ੍ਹਾਂ 'ਚ ਡਿਪਰੈਸ਼ਨ, ਸਬਸਟੈਂਸ ਅਬਿਊਜ਼, PTSD, ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ ਜਾਂ ਸੁਸਾਈਡ ਵਰਗੀਆਂ ਜਿਹੜੀਆਂ ਘਟਨਾਵਾਂ ਆ, ਇੱਦਾਂ ਦੀਆਂ ਚੀਜ਼ਾਂ ਆਪਾਂ ਨੂੰ ਸੁਣਨ ਨੂੰ ਦੇਖਣ ਨੂੰ ਜਿਹੜੀਆਂ ਉਹ ਮਿਲ ਸਕਦੀਆਂ ਆ। ਲੋਕ ਘਰਾਂ ਦੇ ਵਿੱਚ ਫਸੇ ਨੇ, ਕੋਈ ਕਹਿ ਲਓ ਵੀ ਗੁੱਸਾ ਗਿਲਾ ਕੱਢਣ ਨੂੰ ਥਾਂ ਨਹੀਂ, ਕਿਤੇ ਆ ਜਾ ਨਹੀਂ ਸਕਦੇ, ਇੱਕ ਥਾਂ ਦੇ ਉੱਤੇ ਬੱਝੇ ਹੋਏ ਮਹਿਸੂਸ ਜਿਹੜੇ ਉਹ ਕਰ ਰਹੇ ਨੇ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੋਰ ਵੱਧ ਜਾਂਦੀਆਂ ਨੇ। ਸੋ ਇਹ ਵੀ ਇੱਕ ਚੇਤਾਵਨੀ ਜਿਹੜੀ ਉਹ ਹੈਗੀ ਆ। ਸੋ ਜਿਨ੍ਹਾਂ ਦੇ ਸੋਸ਼ਲ ਸਿਸਟਮ ਸਟਰੋਂਗ ਹੈਗੇ ਨੇ, ਉਸ ਦੀ ਪੂਰੀ ਜਿਹੜੀ ਉਹ ਵਰਤੋਂ ਕਰੋ, ਲੋਕਾਂ ਦੇ ਨਾਲ ਗੱਲਬਾਤ ਕਰੋ, ਕਾਲ ਕਰੋ, ਇਹ ਸਾਰੀਆਂ ਚੀਜ਼ਾਂ, ਵੀਡੀਓ ਕਾਲ ਜਿੰਨੀਆਂ ਕਰ ਸਕਦੇ ਹੋ ਕਰੋ। ਜਿਸ ਚੀਜ਼ ਕਰਨ ਦੇ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਆ, ਉਹ ਚੀਜ਼ਾਂ ਜਿਹੜੀਆਂ ਹੁਣ ਤੁਹਾਨੂੰ ਕਰਨੀਆਂ ਪੈਣੀਆਂ। ਬਹੁਤ ਸਾਰੀ ਉਹ ਚੀਜ਼ਾਂ, ਜਿੱਦਾਂ ਹਰਜੋਤ ਜੀ ਤੁਸੀਂ ਕਹਿ ਰਹੇ ਸੀਗੇ ਵੀ ਕਈ ਵਾਰੀ ਮਾਪਿਆਂ ਨੂੰ ਚੰਗਾ ਨਹੀਂ ਲੱਗਦਾ ਵੀ ਨਿਆਣੇ ਆਹ ਕੀ ਕਰੀ ਜਾਂਦੇ, ਉਹ ਕੀ ਕਰੀ ਜਾਂਦੇ। ਥੋੜ੍ਹਾ ਜਿਹਾ ਤੁਹਾਨੂੰ ਐਡਜਸਟ ਕਰਨਾ ਪੈਣਾ, ਥੋੜ੍ਹਾ ਜਿਹਾ ਉਹਨਾਂ ਨੂੰ ਐਡਜਸਟ ਕਰਨਾ ਪੈਣਾ ਆ। ਜ਼ਰੂਰੀ ਨਹੀਂ ਵੀ ਇਕੱਲੇ ਨਿਆਣੇ ਹੀ ਇਸ ਪਾਸੇ ਵੱਲ ਨੂੰ, ਕਈ ਵਾਰੀ ਜਿਹੜੇ ਵੱਡੇ ਹੁੰਦੇ ਨੇ, ਸਿਆਣੇ ਹੁੰਦੇ ਨੇ, ਉਹ ਵੀ ਟੁੱਟ ਜਾਂਦੇ ਨੇ, ਉਹ ਵੀ ਦਿਮਾਗੀ ਤੌਰ ਦੇ ਉੱਤੇ ਜਿਹੜਾ ਆ ਉਹ ਮੈਂਟਲ ਬ੍ਰੇਕਡਾਊਨ ਦੇ ਉੱਤੇ ਜਿਹੜਾ ਉਹ ਪਹੁੰਚ ਜਾਂਦੇ ਨੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਵੀ ਹਾਂਜੀ ਹੁਣ ਤਾਂ ਮੈਂ ਕਮਾਈ ਨਹੀਂ ਕਰ ਸਕਦਾ, ਘਰ ਦਾ ਕੀ ਬਣੂਗਾ, ਬਿਜ਼ਨਸ ਦਾ ਕੀ ਬਣੂਗਾ, ਇਹ ਕੀ ਹੋਊਗਾ, ਉਹ ਕੀ ਹੋਊਗਾ। ਹੁਣ ਦੇਖੋ ਇੱਕ ਚੀਜ਼ ਇਹ ਆ ਵੀ ਜਿਹੜੀ ਚੀਜ਼ ਤੁਹਾਡੇ ਹੱਥ ਵੱਸ ਨਹੀਂ, ਉਹਦੇ ਬਾਰੇ ਹੁਣ ਤੁਸੀਂ ਕੁਛ ਨਹੀਂ ਕਰ ਸਕਦੇ। ਸੋਚ ਕੇ ਤੁਸੀਂ ਆਪਣੇ ਆਪ ਨੂੰ ਹੀ ਕਸ਼ਟ ਦੇਣਾ ਆ, ਪਰਿਵਾਰ ਨੂੰ ਹੀ ਕਸ਼ਟ ਦੇਣਾ ਆ, ਉਸ ਦੇ ਬਾਰੇ ਜ਼ਿਆਦਾ ਜਿਹੜਾ ਉਹ ਸੋਚਣ ਦੀ ਜ਼ਰੂਰਤ ਫਿਰ ਨਹੀਂ ਹੈਗੀ। ਆਪਣੇ ਆਪ ਨੂੰ ਕਿਸੇ ਹੋਰ ਚੀਜ਼ ਦੇ ਵਿੱਚ ਬਿਜ਼ੀ ਕਰਨ ਦੀ ਕੋਸ਼ਿਸ਼ ਕਰੋ। ਜੇ ਘਰ ਦੇ ਹੋਰ ਪਰਿਵਾਰਕ ਜੀਅ ਹੈਗੇ ਨੇ, ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਕੋਈ ਪਰਿਵਾਰਕ ਜੀਅ ਇੱਦਾਂ ਦੀ ਸਥਿਤੀ ਵੱਲ ਨੂੰ ਵੱਧ ਰਿਹਾ ਆ, ਉਹਦੇ ਨਾਲ ਤੁਰੰਤ ਜਿਹੜੀ ਆ ਸਹਿਜੇ ਜਿਹੜੀ ਉਹ ਗੱਲ ਕਰੋ। ਵੈਸੇ ਹੀ ਮਿੱਠੀਆਂ ਗੱਲਾਂ ਕਰਨੀਆਂ ਸ਼ੁਰੂ ਕਰੋ। ਡਾਇਰੈਕਟ ਉਹਨੂੰ ਇਹ ਵੀ ਨਹੀਂ ਕਨਫਰੰਟ ਕਰਨਾ, ਉਹ ਤੂੰ ਆ ਕੀ ਕਰੀ ਜਾਂਦਾ, ਇਹ ਹੈ ਉਹ ਆਪਣੇ ਇੱਦਾਂ ਸੀ ਉੱਦਾਂ ਸੀ। ਹਰ ਇੱਕ ਜਣਾ ਡਿਫਰੈਂਟ ਹੁੰਦਾ, ਹਰ ਇੱਕ ਦੀ ਮੈਂਟਲ ਸਟੇਟ ਜਿਹੜੀ ਉਹ ਡਿਫਰੈਂਟ ਹੁੰਦੀ ਆ। ਆਪਾਂ ਹੌਲੀ ਉਹਨਾਂ ਨੂੰ ਤਕੜੇ ਕਰਨਾ ਆ ਵੀ ਇਹ ਜਿਹੜਾ ਮਾਨਸਿਕ ਤੌਰ ਦੇ ਉੱਤੇ ਤਗੜੇ ਜਿਹੜਾ ਉਹ ਕਰਨਾ, ਸਰੀਰਕ ਤੌਰ ਦੇ ਉੱਤੇ ਤੇ ਚਲੋ ਠੀਕ ਆ ਸਾਰਾ ਕੁਝ ਜੋ ਵੀ ਆ, ਪਰ ਮਾਨਸਿਕ ਤੌਰ ਦੇ ਉੱਤੇ ਤਗੜੇ ਰਹਿਣ ਦੀ ਜਿਹੜੀ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਬਿਲਕੁਲ ਇਸੇ ਤਰ੍ਹਾਂ ਆਪਾਂ ਸਾਂਝੀਆਂ ਕਰਦੇ ਰਹਿੰਦੇ ਹਾਂ ਵੀ ਸਿੱਖ ਕਮਿਊਨਿਟੀ ਵੱਡੀ ਗਿਣਤੀ 'ਚ ਹਰ ਜਗ੍ਹਾ ਜਿਹੜੀ ਆ ਸੇਵਾ ਕਰ ਰਹੀ ਆ। ਅੱਜ ਖਬਰ ਆ ਰਹੀ ਆ ਮੈਰੀਲੈਂਡ ਦੇ ਵਿੱਚ ਜਿਹੜੀ ਉੱਥੇ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਜਿੰਨੇ ਵੀ ਸੇਵਾਦਾਰ ਹੈਗੇ ਆ, ਸਿੱਖ ਸੰਗਤ ਹੈਗੀ ਆ, ਉਹ ਰਲ ਕੇ ਜਿਹੜਾ ਆ ਮੈਰੀਲੈਂਡ ਕਾਉਂਟੀ ਆਫੀਸ਼ੀਅਲਸ ਨੂੰ ਜਿਹੜੇ ਆ ਫੂਡ ਸਪਲਾਈ ਕਰ ਰਹੇ ਹੈਗੇ ਆ। ਉਹਨੇ ਅੱਜ ਵੀ ਕੀਤਾ, ਕੱਲ੍ਹ ਨੂੰ ਵੀ ਕਾਫੀ ਵੱਡੀ ਗਿਣਤੀ 'ਚ। ਸੋ ਸਾਡੇ ਵੱਲੋਂ ਉਹਨਾਂ ਨੂੰ ਵਧਾਈਆਂ। ਇੱਕ ਵਾਰੀ ਫੇਰ ਪੂਰੇ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀ ਭੈਣ ਭਰਾ ਵੱਸਦੇ ਹੈਗੇ ਆ, ਕਿਸੇ ਤਰ੍ਹਾਂ ਦੀ ਵੀ ਸੇਵਾ ਕਿਸੇ ਵੀ ਕਮਿਊਨਿਟੀ ਲਈ ਕਰਦੇ ਆ, ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਕਿਸੇ ਨੂੰ ਕਿਸੇ ਵੀ ਆਰਗੇਨਾਈਜੇਸ਼ਨ ਨੂੰ ਪਲੀਜ਼ ਕ੍ਰਿਟੀਸਾਈਜ਼ ਨਾ ਕਰੋ, ਇਹ ਮੌਕਾ ਨਹੀਂ ਹੈਗਾ। ਕਈ ਵਾਰੀ ਫੇਸਬੁੱਕ ਦੇ ਉੱਤੇ ਇੱਕ ਦੂਜੇ ਦੇ ਉਲਟ ਲਿਖਣ ਲੱਗ ਪੈਂਦੇ ਆ, ਇਹ ਉਹ ਮੌਕਾ ਨਹੀਂ ਹੈਗਾ। ਉਹ ਫਿਰ ਬਾਅਦ ਦੇ ਵਿੱਚ ਸਹੀ, ਪਰ ਹੁਣ ਮਹਾਂਮਾਰੀ ਦੇ ਦੌਰਾਨ ਸਾਰੇ ਜਿਹੜੇ ਸਿੱਖਾਂ ਦਾ ਇੱਕੋ ਹੀ ਮੈਸੇਜ ਜਾਣਾ ਚਾਹੀਦਾ। ਅਤੇ ਦੂਸਰਾ ਜਿਹੜਾ ਬਿਨਾਂ ਕਿਸੇ ਜ਼ੋਰ ਦੇ, ਬਿਨਾਂ ਕਿਸੇ ਪੈਸੇ ਲਾਏ ਦੇ ਇੱਕ ਆਪਾਂ ਅਰਦਾਸ ਕਰ ਸਕਦੇ ਹਾਂ ਭਈ ਹੇ ਪ੍ਰਮਾਤਮਾ, ਦੁਨੀਆ ਦੇ ਵਿੱਚ ਜਿਹੜੀ ਇਸ ਮਹਾਂਮਾਰੀ ਆ, ਇਹ ਤੋਂ ਜਿਹੜੀ ਆ ਸਾਨੂੰ ਛੁਟਕਾਰਾ ਮਿਲੇ, ਕਿਸੇ ਦਾ ਵੀ ਕੋਈ ਰਿਸ਼ਤੇਦਾਰ ਜਿਹੜਾ ਆ ਇਸ ਮਹਾਂਮਾਰੀ ਦਾ ਸ਼ਿਕਾਰ ਨਾ ਹੋਵੇ ਜੀ। ਤੇ ਹੁਣ ਆਪਾਂ ਜਿਹੜਾ ਜੀ ਇਜਾਜ਼ਤ ਲੈਂਦੇ ਆ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ। ਜਿਹੜਾ ਬਿਨਾਂ ਕਿਸੇ ਜ਼ੋਰ ਦੇ, ਬਿਨਾਂ ਕਿਸੇ